ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਆਪਾਂ ਚੋਣਾਂ ਨੂੰ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਚੋਣਾਂ ਦੇ ਵਿੱਚ ਆਪਾਂ ਹਰ ਤਰ੍ਹਾਂ ਦੇ ਪਹਿਲੂ ਤੇ ਹਰ ਤਰ੍ਹਾਂ ਦੇ ਕੈਂਡੀਡੇਟ, ਹਰ ਪਾਰਟੀ ਦੇ ਏਜੰਡੇ, ਹਰ ਪਾਰਟੀ ਦੀਆਂ ਸਿਆਸੀ ਸਰਗਰਮੀਆਂ, ਵੱਖ-ਵੱਖ ਪਹਿਲੂਆਂ ਤੋਂ ਆਪਾਂ ਲਗਾਤਾਰ ਜੋ ਵੀ ਚਰਚਿਤ ਖਬਰ ਹੁੰਦੀ ਸੀ, ਜੋ ਵੀ ਚਰਚਿਤ ਬਿਰਤਾਂਤ ਹੁੰਦਾ ਸੀ, ਉਹਦੇ ਤੇ ਆਪਾਂ ਗੱਲਬਾਤ ਕਰਦੇ ਰਹੇ ਹਾਂ। ਪੰਜਾਬ ਦੇ ਵਿੱਚ ਚੋਣ ਪ੍ਰਚਾਰ ਬੰਦ ਹੋ ਗਿਆ ਹੁਣ, ਤੇ ਇਸ ਤੋਂ ਪਹਿਲਾਂ ਕਿ ਬੰਦ ਦੀ ਗੱਲ ਕਰੀਏ, ਆਪਾਂ ਉਮੀਦਵਾਰਾਂ ਦੇ ਭਵਿੱਖ ਦੀ ਗੱਲ ਕਰੀਏ ਤਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਮੋਦੀ, ਮਾਨ ਤੇ ਰਾਹੁਲ ਦੇ ਵਿਚਾਲੇ ਰਿਹਾ ਕਹਿੰਦੇ ਰੈਲੀ ਤੇ ਰੋਡ ਸ਼ੋਅ ਮੁਕਾਬਲਾ ਜੀ। ਦੇਖੋ, ਵੈਸੇ ਤਾਂ ਦੇਸ਼ ਭਰ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਮੋਦੀ, ਅਮਿਤ ਸ਼ਾਹ, ਰਾਹੁਲ, ਪ੍ਰਿਅੰਕਾ ਪੂਰੀ ਤਰ੍ਹਾਂ ਚਰਚਾ 'ਚ ਰਹੇ ਇਸ ਵਾਰ। ਸੋ ਸਭ ਤੋਂ ਵੱਧ ਪੂਰੇ ਭਾਰਤ ਦੇ ਹਵਾਲੇ ਨਾਲ ਵੀ, ਪਰ ਪੰਜਾਬ ਦੇ ਵਿੱਚ ਵੀ ਜੇਕਰ ਕੋਈ ਚਰਚਿਤ ਰਿਹਾ ਤਾਂ ਉਹ ਕੇਜਰੀਵਾਲ, ਭਗਵੰਤ ਮਾਨ, ਰਾਹੁਲ ਗਾਂਧੀ, ਪ੍ਰਿਅੰਕਾ ਤੇ ਨਰਿੰਦਰ ਮੋਦੀ। ਸੋ ਇਹਨਾਂ ਦੀ ਖਿੱਚ ਵੀ ਰਹੀ, ਮੰਗ ਵੀ ਰਹੀ, ਚਰਚਾ ਵੀ ਰਹੀ। ਪਾਰਟੀ ਆਪਣੇ ਆਪਣੇ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਪੂਰਾ ਜ਼ੋਰ ਸੀ ਕਿ ਮੇਰੇ ਲਈ ਮੋਦੀ ਵੋਟਾਂ ਮੰਗਣ ਆ ਜਾਵੇ, ਮੇਰੇ ਲਈ ਅਮਿਤ ਸ਼ਾਹ ਵੋਟਾਂ ਮੰਗਣ ਆ ਜਾਵੇ, ਮੇਰੇ ਲਈ ਰਾਹੁਲ ਆ ਜਾਵੇ, ਮੇਰੇ ਲਈ ਪ੍ਰਿਅੰਕਾ ਆ ਜਾਵੇ, ਭਗਵੰਤ ਮਾਨ ਇੱਕ ਵਾਰ ਨਹੀਂ 2 ਵਾਰ ਮੇਰੇ ਲਈ ਰੋਡ ਸ਼ੋਅ ਕਰ ਦੇਵੇ। ਸੋ ਹਰੇਕ ਪਾਰਟੀ ਦੇ ਵਿੱਚ ਆਪਣੇ ਆਪਣੇ ਆਕਾ ਦੀ, ਆਪਣੇ ਆਪਣੇ ਲੀਡਰ ਦੀ ਖਿੱਚ ਰਹੀ ਆ, ਮੰਗ ਰਹੀ ਆ, ਤੇ ਮੀਡੀਆ ਵੀ ਉਹਨਾਂ ਨੂੰ ਪੂਰੀ ਸਪੇਸ ਦਿੰਦਾ ਰਿਹਾ। ਸੋ ਇਹ ਸਭ ਦੇ ਦਰਮਿਆਨ ਜੇਕਰ ਦੇਖਣਾ ਹੋਵੇ ਤਾਂ ਦੇਸ਼ ਦੇ ਵਿੱਚ ਮੋਦੀ ਨੇ ਇਸ ਵਾਰ 200 ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ ਕੀਤੇ। ਠੀਕ ਹੈ ਜੀ। ਸਭ ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ ਜੇਕਰ ਦੇਸ਼ ਦੇ ਵਿੱਚ ਕਿਸੇ ਨੇ ਕੀਤੇ ਤਾਂ ਨਰਿੰਦਰ ਮੋਦੀ ਨੇ ਕੀਤੇ 206। ਪਿਛਲੀ ਵਾਰ 2019 ਦੇ ਸਮੇਂ ਵੀ ਇਹ ਗਿਣਤੀ 145 ਸੀ, 150 ਤੋਂ ਥੱਲੇ ਸੀ ਜੀ। ਮਤਲਬ ਇਹਦਾ ਮਤਲਬ ਇਸ ਵਾਰ ਜ਼ੋਰ ਵੱਧ ਲੱਗਿਆ। ਇਹਦਾ ਮਤਲਬ ਇਸ ਵਾਰ ਕੋਸ਼ਿਸ਼ ਵੱਧ ਹੋਈ ਹੈ ਕਿ ਲੈ ਵੀ ਐਕਟੀ ਉਹ ਸਥਿਤੀ ਨਹੀਂ ਹੈ, ਇੰਨੀ ਆਸਾਨ ਨਹੀਂ ਹੈ। ਦੂਏ ਪਾਸੇ ਦੂਏ ਨੰਬਰ ਤੇ ਅਮਿਤ ਸ਼ਾਹ ਆਉਂਦਾ ਜਿਹਨੇ 118 ਦੇਸ਼ ਭਰ ਦੇ ਵਿੱਚ ਰੈਲੀਆਂ ਤੇ ਰੋਡ ਸ਼ੋਅ ਕੀਤੇ, ਜਿਸ 'ਚ ਪੰਜਾਬ ਵਾਲੇ ਵੀ ਸ਼ਾਮਲ ਜੀ। ਤੀਏ ਨੰਬਰ ਤੇ ਪ੍ਰਿਅੰਕਾ ਗਾਂਧੀ ਹੈ ਜਿਹਨੇ 108 ਰੈਲੀਆਂ ਤੇ ਰੋਡ ਸ਼ੋਅ ਕੀਤੇ ਆ। ਠੀਕ ਹੈ ਜੀ। ਤੇ ਇਹਦੇ ਵਿੱਚ ਚੌਥੇ ਨੰਬਰ ਤੇ ਰਾਹੁਲ ਗਾਂਧੀ 107 ਹੈ। ਸੋ ਇਸ ਪਹਿਲੂ ਤੇ ਵੀ ਕਈ ਮੀਡੀਆ ਅਦਾਰਿਆਂ 'ਚ ਚਰਚਾ ਹੁੰਦੀ ਰਹੀ ਕਿ ਮੋਦੀ ਤੇ ਅਮਿਤ ਸ਼ਾਹ ਉਮਰ ਦੇ ਹਿਸਾਬ ਨਾਲ ਵੀ ਇਹ ਤੋਂ ਵੱਡੇ ਨੇ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਹੈ ਨਾ, ਉਹਨਾਂ ਦੀ ਜਿਹੜੀ ਸਥਿਤੀ ਹੈ ਕਿ ਰਾਹੁਲ ਗਾਂਧੀ ਉਹਨਾਂ ਦੇ ਬਰਾਬਰ ਰੈਲੀਆਂ ਤੇ ਰੋਡ ਸ਼ੋਅ ਨਹੀਂ ਕਰ ਪਾਏ। ਇਹ ਵੀ ਸਵਾਲ ਖੜਾ ਹੁੰਦਾ ਹੈ। ਇੱਧਰ ਕਾਂਗਰਸੀ ਪ੍ਰਧਾਨ ਖੜਗੇ ਹੋ ਰਹੀ JP ਨੱਡੇ ਤੋਂ ਵੱਧ ਰੈਲੀਆਂ ਰੋਡ ਸ਼ੋਅ ਕਰ ਗਏ। ਹੁਣ ਇਹ ਉਮਰ ਦੇ ਵਿੱਚ JP ਨੱਡੇ ਨਾਲੋਂ ਜਦ ਕਿ ਵੱਡੇ ਨੇ, ਹਨਾ। ਸੋ ਖੜਗੇ ਹੋਰਾਂ ਨੇ 100 ਤੋਂ ਵੱਧ ਰੈਲੀਆਂ ਰੋਡ ਸ਼ੋਅ ਦੇਸ਼ 'ਚ ਕੀਤੇ ਨੇ, ਤੇ ਜਦੋਂ ਕਿ BJP ਪ੍ਰਧਾਨ JP ਨੱਡਾ ਨੇ 88 ਦੇ ਕਰੀਬ ਕੀਤੇ। ਠੀਕ ਹੈ ਜੀ। ਹੁਣ ਪੰਜਾਬ ਦੇ ਹਵਾਲੇ ਨਾਲ ਜੇਕਰ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ ਕਿਸ ਕਦਰ ਮਤਲਬ ਕਿ 57 ਸੀਟਾਂ ਤੇ ਆਖਰੀ ਗੇੜ ਦੀ ਪੋਲਿੰਗ ਹੈ ਜਿਹੜੀ ਸਵੇਰ ਨੂੰ ਹੋਣੀ ਹੈ ਭਾਰਤੀ ਸਮੇਂ ਅਨੁਸਾਰ ਆਪਾਂ ਦੇਖੀਏ ਜੇ, ਤੇ ਪਰ ਉਹ 57 ਸੀਟਾਂ ਤੋਂ ਪੰਜਾਬ ਦੀਆਂ 13 ਸੀਟਾਂ ਇਹਨਾਂ ਲੀਡਰਾਂ ਦੀ ਕਿੰਨੀਆਂ ਅਹਿਮ ਸੀ ਉਹਦਾ ਅੰਦਾਜ਼ਾ ਇਸੇ ਗੱਲ ਤੋਂ ਲਾ ਲਓ ਕਿ ਆਖਰੀ ਦਿਨ, ਆਖਰੀ ਪਲ ਮੋਦੀ ਵੀ, ਜੋਗੀ ਵੀ ਤੇ ਰਾਹੁਲ ਗਾਂਧੀ ਵੀ, ਤੇ ਇੱਥੋਂ ਤੱਕ ਕਿ ਕੇਜਰੀਵਾਲ ਵੀ ਪੰਜਾਬ ਸੀਗੇ ਜੀ। ਕੇਜਰੀਵਾਲ ਨੇ ਕੱਲ ਸੰਗਰੂਰ ਦੇ ਵਿੱਚ ਮੀਥੇਰ ਦੇ ਲਈ ਰੋਡ ਸ਼ੋਅ ਕੱਢਿਆ ਤੇ ਨਾਲ ਭਗਵੰਤ ਮਾਨ ਵੀ ਸੀ। ਨਰਿੰਦਰ ਮੋਦੀ ਨੇ ਆਪਣੇ 2 ਉਮੀਦਵਾਰਾਂ ਦੇ ਲਈ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਤੇ ਸੋਮ ਪ੍ਰਕਾਸ਼ ਹੋਰਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਲਈ ਹੁਸ਼ਿਆਰਪੁਰ 'ਚ ਜਾ ਕੇ ਵੋਟਾਂ ਮੰਗੀਆਂ ਜੀ, ਤੇ ਉਹਨਾਂ ਲਈ ਰੈਲੀ ਕੀਤੀ ਆ। ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਹੀ ਉਮੀਦਵਾਰ ਵਿਜੇਂਦਰ ਸਿੰਗਲਾ ਦੇ ਲਈ ਖੜਕਰ ਕਲਾਂ ਦੇ ਵਿੱਚ ਸੱਥ 'ਚ ਬੈਠ ਕੇ ਇੱਕ ਰੈਲੀ ਕੀਤੀ ਤੇ
ਸ਼ਹੀਦ ਆਜਮ ਭਗਤ ਸਿੰਘ ਉਹਨਾਂ ਦੀ ਉੱਥੇ ਜਾ ਕੇ ਵੀ ਉਹਨਾਂ ਨੇ ਸਜਦਾ ਕੀਤਾ। ਸੋ ਇਸ ਤਰ੍ਹਾਂ ਉਹ ਵੀ ਉੱਥੇ। ਸੋ ਇਹ ਤਿੰਨੇ ਲੀਡਰਾਂ ਦਾ ਕੱਲ ਇੱਥੇ ਸੀਗਾ। ਜਦੋਂ ਮੈਂ ਪੰਜਾਬ ਦੇ ਹਵਾਲੇ ਨਾਲ ਦੇਖਦਾ ਤਾਂ ਆਪਾਂ ਦੇਖੀਏ ਕਿ 16 ਮਈ ਤੋਂ ਆਪਾਂ ਚੋਣ ਪ੍ਰਚਾਰ ਨੂੰ ਦੇਖੀਏ, ਕਾਗਜ਼ੀ ਪ੍ਰਕਿਰਿਆ ਵਗੈਰਾ ਸਾਰੀ ਪੂਰੀ ਹੋਣ ਤੋਂ ਬਾਅਦ 16 ਮਈ ਤੋਂ ਲੈ ਕੇ 30 ਮਈ ਤੱਕ ਇਹਨਾਂ 15 ਦਿਨਾਂ ਦੇ ਵਿੱਚ 350 ਤੋਂ ਵੱਧ ਪੰਜਾਬ 'ਚ ਰੈਲੀਆਂ ਤੇ ਰੋਡ ਸ਼ੋਅ ਹੋਇਆ। ਮੈਂ ਇਹਦੇ ਵਿੱਚ ਪਿੰਡਾਂ ਵਾਲੀਆਂ, ਬਾੜ ਵਾਲੀਆਂ, ਉਹ ਮਹੱਲੇ ਵਾਲੀਆਂ ਮੀਟਿੰਗਾਂ, ਉਹ ਭਾਸ਼ਣਬਾਜ਼ੀ, ਉਹ ਹਾਰਾਂ ਵਾਲੀ, ਉਹ ਮੈਂ 'ਚ ਨਹੀਂ ਗਿਣ ਰਿਹਾ। ਠੀਕ ਹੈ। ਮੈਂ ਵੱਖੋ-ਵੱਖ ਪਾਰਟੀਆਂ, ਖਾਸ ਕਰਕੇ ਜਿਹੜੀਆਂ ਮੁੱਖ ਧਾਰਾ ਵਾਲੀਆਂ ਪਾਰਟੀਆਂ ਆਪਣੇ ਆਪ ਨੂੰ ਕਹਾਉਂਦੀਆਂ ਨੇ, ਆਪਣੇ ਆਪ ਨੂੰ ਹੀ ਦੌੜ 'ਚ ਰੱਖ ਕੇ ਚੱਲਦੀਆਂ ਨੇ, ਮੈਂ ਉਹਨਾਂ ਪਾਰਟੀਆਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਨਾਂ ਦੇ ਵੱਡੇ ਸਮਾਗਮ, ਵੱਡੀਆਂ ਰੈਲੀਆਂ, ਹਲਕਾ ਵਾਈਜ਼, ਸ਼ਹਿਰ ਵਾਈਜ਼ ਰੈਲੀਆਂ, ਉਹਨਾਂ ਦੀ ਗਿਣਤੀ 350 ਤੋਂ ਵੱਧ ਸੀ ਰੈਲੀਆਂ ਤੇ ਰੋਡ ਸ਼ੋਅ ਦੀ, ਜਿਹਦੇ ਵਿੱਚ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੇ 106 ਤੋਂ ਵੱਧ ਭਗਵੰਤ ਮਾਨ ਤੇ ਕੇਜਰੀਵਾਲ ਹੋਰਾਂ ਨਹੀਂ, ਜਿਹ ਸਭ ਤੋਂ ਵੱਧ ਭਗਵੰਤ ਮਾਨ ਨੇ, ਕੇਜਰੀਵਾਲ ਹੋਣੀ ਤਾਂ ਪਿਛਲੇ ਕੁਝ ਦਿਨਾਂ 'ਚ ਆ ਕੇ ਫਿਰ ਨਾਲ ਜੁੜੇ ਨੇ। ਬੇਸ਼ੱਕ ਇਹਨਾਂ ਵੱਲੋਂ ਸੰਜੇ ਸਿੰਘ ਵੀ, ਰਾਘਵ ਚੱਡਾ ਵੀ ਆ ਗਏ ਸੀ, ਪਰ ਭਗਵੰਤ ਮਾਨ ਤੇ ਕੇਜਰੀਵਾਲ ਛਾਏ ਰਹੇ ਤੇ 100 ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ, 106 ਦੇ ਕਰੀਬ, ਜਿਹਦੇ ਵਿੱਚੋਂ 90 ਦੇ ਕਰੀਬ ਇਕੱਲੇ ਭਗਵੰਤ ਮਾਨ ਦੀਆਂ ਰੈਲੀਆਂ ਤੇ ਰੋਡ ਸ਼ੋਅ ਨੇ, ਮਤਲਬ ਪੂਰਾ ਜ਼ੋਰ ਲਾਇਆ। ਫਿਰ ਇਸੇ ਕਤਾਰ 'ਚ ਦੂਏ ਨੰਬਰ ਤੇ ਕਾਂਗਰਸ ਆਉਂਦੀ ਹੈ। ਕਾਂਗਰਸ ਦੀਆਂ ਪੰਜਾਬ 'ਚ ਰੈਲੀਆਂ ਤੇ ਰੋਡ ਸ਼ੋਅ 90 ਦੇ ਕਰੀਬ ਨੇ, ਜਿਹਦੇ ਵਿੱਚ ਰਾਹੁਲ ਤੇ ਪ੍ਰਿਅੰਕਾ ਵਾਲੀਆਂ ਰੈਲੀਆਂ ਵੀ ਨੇ, ਤੇ ਉਹ ਤੋਂ ਇਲਾਵਾ ਖੜਗੇ, ਸਚਿਨ ਪਾਇਲਟ, ਫਿਰ ਪ੍ਰਤਾਪ ਬਾਜਵਾ ਵੀ, ਰਾਜਾ ਵੜਿੰਗ ਵੀ, ਤੇ ਹੋਰ ਇਹਨਾਂ ਦੀ ਲੀਡਰਸ਼ਿਪ ਹੈ ਨਾ। ਸੋ ਉਹ ਸਾਰੇ ਸੁੱਖੂ ਹੋਰੀ ਵੀ। ਇਸ ਤਰ੍ਹਾਂ ਮਤਲਬ ਕਾਂਗਰਸ ਨੇ ਵੀ ਪੰਜਾਬ 'ਚ 90 ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ ਕੀਤੇ ਆ। ਤੇ ਫਿਰ ਤੋਂ ਬਾਅਦ ਵਾਰੀ ਆਉਂਦੀ ਆ ਭਾਜਪਾ ਦੀ, 80, ਮਤਲਬ ਐਕਟੀ ਭਾਜਪਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜ਼ੋਰ ਅਜ਼ਮਾਇਸ਼ ਕਰਦੀ ਨਜ਼ਰ ਆਈ ਆ। ਚਾਹੇ ਉਹ ਉਮੀਦਵਾਰ ਪੱਟ ਕੇ ਲਿਆਈ ਆ, ਚਾਹੇ ਉਹਨਾਂ ਨੂੰ ਕਿਸਾਨਾਂ ਦਾ ਵਿਰੋਧ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪਿਆ, ਉਹਦੇ ਬਾਵਜੂਦ ਵੀ 80 ਦੇ ਕਰੀਬ ਰੈਲੀਆਂ ਤੇ ਰੋਡ ਸ਼ੋਅ, ਜਿਹਦੇ ਵਿੱਚੋਂ ਅੰਦਾਜ਼ਾ ਲਾ ਲਓ ਕਿ 4 ਤਾਂ ਨਰਿੰਦਰ ਮੋਦੀ ਉਹ ਰੈਲੀਆਂ ਤੇ ਰੋਡ ਸ਼ੋਅ ਰੈਲੀਆਂ ਕਰਨਗੇ, ਜਿਹਦੇ ਵਿੱਚ ਪਹਿਲੀ ਪਟਿਆਲੇ, ਫਿਰ ਦੂਏ ਦਿਨ ਜਲੰਧਰ ਤੇ ਗੁਰਦਾਸਪੁਰ, ਫਿਰ ਹੁਣ ਹੁਸ਼ਿਆਰਪੁਰ। ਸੋ ਅਮਿਤ ਸ਼ਾਹ ਵੀ, JP ਨੱਡਾ ਵੀ, ਸਮ੍ਰਿਤੀ ਇਰਾਨੀ ਵੀ, ਰਾਜਨਾਥ ਵੀ, ਪਿਊਸ਼ ਗੋਇਲ ਵੀ, ਜੋਗੀ ਵੀ, ਰਾਜ ਠਾਕਰ ਵੀ, ਹਰਿਆਣਾ ਦਾ CM ਸੈਣੀ ਵੀ। ਸੋ ਪੂਰੀ ਲੀਡਰਸ਼ਿਪ, ਸਭ ਤੋਂ ਵੱਧ ਲੀਡਰਸ਼ਿਪ ਜੇ ਕਿਸੇ ਨੇ ਇਸ ਵਾਰ ਪੰਜਾਬ ਭੇਜਿਆ ਤਾਂ ਭਾਜਪਾ। ਮਤਲਬ ਇਹਦਾ ਮਤਲਬ ਆਪਾਂ ਜਿਹੜੀ ਗੱਲ ਲਗਾਤਾਰ ਕਰਦੇ ਰਹੇ ਹਾਂ ਕਿ ਭਾਜਪਾ ਦੇ ਹੁਣ ਰਾਜਨੀਤਿਕ ਨਿਸ਼ਾਨੇ ਤੇ ਆ ਪੰਜਾਬ। ਹੁਣ ਉਹਦਾ ਫਾਇਦਾ ਨੁਕਸਾਨ 24 ਜਾਂ 27 ਤੋਂ ਬਾਅਦ ਹੀ ਪਤਾ ਲੱਗਣਾ, ਪਰ ਇਹਦਾ ਮਤਲਬ ਉਹਨਾਂ ਨੇ ਇਸ ਨੂੰ ਉਸ ਗਰੁੱਪ 'ਚ ਪਾ ਲਿਆ ਕਿ ਹੁਣ ਇੱਥੇ ਕੁਝ ਕਰਨਾ ਜੀ। ਇਹਦੇ ਲਈ ਫਿਕਰਮੰਦੀ ਵੀ ਹੈ ਪੰਜਾਬ ਦੇ ਲਈ, ਕਿਉਂਕਿ ਜਿਹੀ ਜੀ ਰਾਜਨੀਤੀ ਭਾਜਪਾ ਕਰਦੀ ਹੈ, ਉਹਨੂੰ ਲੈ ਕੇ ਪੰਜਾਬ ਫਿਕਰਮੰਦੀ 'ਚ ਵੀ ਆਉਂਦਾ। ਤੇ ਅਕਾਲੀ ਦਲ ਨੇ ਵੀ ਇਸ ਵਾਰ ਆਪਣੇ ਢੰਗ ਨਾਲ ਇੱਕ ਛਾਪ ਵੱਖਰੀ ਛੱਡੀ ਹੈ, ਤੇ ਅਕਾਲੀ ਦਲ ਨੂੰ ਆਸ ਵੀ ਹੈ। ਬੇਸ਼ੱਕ ਉਹਨਾਂ ਕੋਲ ਐਕਟੀ ਗੱਠਜੋੜ ਦੇ ਹਵਾਲੇ ਨਾਲ ਕੋਈ ਵੱਡੇ ਲੀਡਰ ਨਹੀਂ ਸੀਗੇ ਜਿਹੜੇ ਬਾਹਰੋਂ ਮੰਗਾਉਣੇ ਸੀ। ਸੋ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੁਦ ਹੀ ਆਪਣੇ ਆਪ ਦੇ ਵਿੱਚ ਆਪਣੀ ਪਾਰਟੀ ਦੇ ਇਸ ਵਾਰ ਮੁੱਖ ਸਟਾਰ ਪ੍ਰਚਾਰਕ ਸੀ, ਤੇ ਹਰਸਿਮਰਤ ਕੌਰ ਬਾਦਲ ਬੇਸ਼ੱਕ ਆਪਣੀ ਸੀਟ ਤੇ ਫਸੀ ਸੀ, ਪਰ ਫਿਰ ਵੀ ਉਸਨੇ ਕੁਝ ਥਾਵਾਂ ਤੇ ਜਾ ਕੇ ਵੋਟਾਂ ਮੰਗਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਦਲਜੀਤ ਚੀਮਾ ਹੋਰੀ ਵੀ, ਵਿਕਰਮ ਮਜੀਠੀਆ ਹੋਰੀ ਵੀ, ਜਾਂ ਕੁਝ ਹੋਰ ਲੀਡਰ ਵੀ, ਪਰ ਕੁੱਲ ਮਿਲਾ ਕੇ ਇਹ ਸੁਖਬੀਰ ਬਾਦਲ ਦੇ ਆਲੇ ਦੁਆਲੇ ਘੁੰਮੀ ਹੈ। ਤੇ ਇਹਨਾਂ ਨੇ ਵੀ ਦਰਜਨਾਂ ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ ਕੀਤੇ। ਤੇ ਇਹ ਤੋਂ ਬਿਨਾਂ ਅੰਮ੍ਰਿਤਪਾਲ ਹੋਰੀ, ਸਰਜੀਤ ਖਾਲਸਾ ਹੋਰੀ, ਫਿਰ ਬਹੁਜਨ ਸਮਾਜ ਪਾਰਟੀ ਵਾਲੇ ਬਲਵਿੰਦਰ ਕੁਮਾਰ ਹੋਰੀ, ਗੜੀ ਹੋਰੀ, ਸਿਮਰਜੀਤ ਮਾਨ ਹੋਰੀ, ਇਮਾਨ ਸਿੰਘ ਮਾਨ ਹੋਰੀ, ਸੋ ਇਹ ਵੀ ਲੱਖਾ ਸਿਧਾਣਾ, ਇਹ ਵੀ ਚਰਚਾ ਜੀ। ਬਿਲਕੁਲ। ਸੋ ਦੇਖਦੇ ਹਾਂ ਇਹਦੇ ਚੋਂ ਜਿਨ੍ਹਾਂ ਨੇ ਜ਼ਿਆਦਾ ਮਿਹਨਤ ਕੀਤੀ ਹੈ ਤੇ ਵੋਟਰਾਂ ਨੂੰ ਕੀ ਵਾਕਈ ਉਹਨਾਂ ਦੀ ਮਿਹਨਤ ਰਾਸ ਆਈ ਹੈ, ਵੋਟਰਾਂ ਦਾ ਦਿਲ ਵੀ ਭਰਮਾ ਸਕਿਆ, ਜਾਂ ਫਿਰ ਕੱਲਾ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਹੀ ਨਾ ਹੋ ਜਾਵੇ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਚੋਣ ਪ੍ਰਚਾਰ ਦੀ। ਚੋਣ ਪ੍ਰਚਾਰ ਬੰਦ ਹੋ ਗਿਆ। ਪੰਜਾਬ ਦੇ 28 ਉਮੀਦਵਾਰਾਂ ਦਾ ਭਵਿੱਖ ਹੁਣ 328 ਉਮੀਦਵਾਰਾਂ ਦਾ ਭਵਿੱਖ ਜਿਹੜਾ ਉਹ 1 ਜੂਨ ਨੂੰ ਲੋਕ ਤੈਅ ਕਰ ਦੇਣਗੇ ਜੀ। ਬਿਲਕੁਲ ਪ੍ਰਵੀਨ ਜੀ, ਇਸ ਵਾਰ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ, 13 ਸੀਟਾਂ ਦੇ ਉੱਤੇ ਜਿਵੇਂ ਤੁਸੀਂ ਦੱਸਿਆ ਕਿ 328 ਉਮੀਦਵਾਰ ਮੈਦਾਨ 'ਚ, ਇਹਨਾਂ ਦੇ ਵਿੱਚੋਂ 328 ਉਮੀਦਵਾਰਾਂ ਦੇ ਵਿੱਚੋਂ 169 ਉਮੀਦਵਾਰ ਆਜ਼ਾਦ ਨੇ ਜੀ, ਤੇ ਬਾਕੀ ਫਿਰ ਪਾਰਟੀਆਂ ਨਾਲ ਸੰਬੰਧਿਤ ਨੇ। ਪਰ ਇਹਨਾਂ ਦੇ ਵਿੱਚੋਂ 59 ਉਮੀਦਵਾਰ ਨੇ ਜਿਹੜੇ ਪ੍ਰਮੁੱਖ ਪਾਰਟੀਆਂ ਨਾਲ ਸੰਬੰਧਿਤ ਵੀ ਨੇ ਜੀ, ਕੁਝ ਹੋਰ ਦਲਾਂ ਨਾਲ ਸੰਬੰਧਿਤ ਵੀ ਨੇ, ਤੇ 3-4 ਇਹਨਾਂ 'ਚ ਆਜ਼ਾਦ ਉਮੀਦਵਾਰ ਵੀ ਜੀ। ਸੋ ਉਹ 59 ਉਮੀਦਵਾਰ ਨੇ ਜਿਨ੍ਹਾਂ ਚੋਂ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਚੋਂ 13 ਚੁਣੇ ਜਾਣਗੇ। ਠੀਕ ਹੈ ਜੀ। ਸੋ ਉਹ 59 ਉਮੀਦਵਾਰਾਂ ਦੇ ਉੱਤੇ ਕਾਫੀ ਕੁਝ ਤੈਅ ਹੈ ਕਿ ਇਹਨਾਂ ਚੋਂ ਹੀ 13 ਚੁਣੇ ਜਾਣੇ ਨੇ। ਹਾਂ, ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਆਪਾਂ ਪਹਿਲਾਂ ਵੀ ਜਿਵੇਂ ਗੱਲ ਕਰਦੇ ਰਹੇ ਹਾਂ ਕਿ 3 ਕਰੋੜ ਤੋਂ ਵੱਧ ਆਬਾਦੀ ਵਾਲੇ ਪੰਜਾਬ 'ਚ 2 ਕਰੋੜ 14 ਲੱਖ 61,000
739 ਵੋਟਰ ਹੈ ਹਾਂਜੀ। ਤੇ ਉਹਨਾਂ ਵੋਟਰਾਂ ਦੇ ਵਿੱਚ ਮਰਦ ਵੋਟਰ ਵੀ 1,12,86,726 ਹੈ ਤੇ ਬੀਬੀਆਂ ਦੀ ਵੋਟ ਵੀ 1,74,240 ਹੈ ਤੇ 773 ਟਰਾਂਜੈਂਡਰ ਜਿਹੜਾ ਵੋਟਰ ਹੈ ਸਾਡਾ ਉਹ ਹੈ ਜੀ। ਤੇ ਇਹਨਾਂ 2,14,61,739 ਵੋਟਰਾਂ ਦੇ ਵਿੱਚ ਕੁੱਲ ਵੋਟਰਾਂ ਦੇ ਵਿੱਚ 5,38,000 ਵੋਟਰ ਇਸ ਵਾਰ ਉਹ ਹੈ ਜਿਹਨੇ ਪਹਿਲੀ ਵਾਰ ਵੋਟ ਪਾਉਣੀ। ਠੀਕ ਹੈ ਜੀ। 18 ਤੋਂ 19 ਸਾਲ ਵਾਲੀ ਜਿਹੜੀ ਨਵੀਂ ਵੋਟ ਜਿਹਦੀਆਂ ਦੀ ਬਣੀ ਆ ਉਹ 5,38,000 ਦੇ ਕਰੀਬ ਹੈ। ਇਹਨਾਂ ਨੇ ਪਹਿਲੀ ਵਾਰ ਵੋਟ ਪਾਉਣੀ ਤੇ ਪੰਜਾਬ ਦੇ ਵਿੱਚ ਇਸ ਵਾਰ ਪੋਲਿੰਗ ਸਟੇਸ਼ਨ 24,000 ਤੋਂ ਵੱਧ ਬਣਾਏ ਗਏ ਨੇ ਤੇ ਇਹਨਾਂ ਪੋਲਿੰਗ ਸਟੇਸ਼ਨਾਂ ਦੇ ਵਿੱਚ ਉਹ 32 ਲੱਖ ਵੀ ਵੋਟਰ ਨੇ ਵੋਟ ਪਾਉਣ ਆਉਣਾ ਹੈ ਜਿਹੜਾ ਇੱਥੇ ਪ੍ਰਵਾਸੀ ਮਜ਼ਦੂਰ ਵਜੋਂ ਕੰਮ ਕਰਨ ਆਇਆ ਸੀ। 32 ਲੱਖ ਦੇ ਕਰੀਬ ਉਹਨਾਂ ਨੇ ਵੀ ਕਾਫੀ ਸੀਟਾਂ ਦੇ ਉੱਤੇ ਪੰਜਾਬ ਦੀ ਸੋਚ ਤੋਂ ਉਲਟ ਜਾ ਕੇ ਵੀ ਕੋਈ ਨਤੀਜੇ ਆ ਸਕਦੇ ਨੇ, ਇਹ ਵੀ ਤੈਅ ਕਰ ਸਕਦੇ ਹੋ ਜੀ। ਸੋ ਇਸ ਲਈ ਵੀ ਇੱਕ ਪਹਿਲੂ ਹੈਗਾ। 24,451 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਪਿੰਡੂ ਖੇਤਰਾਂ 'ਚ 16,517 ਨੇ ਤੇ ਸ਼ਹਿਰੀ ਖੇਤਰ 'ਚ 7,934 ਨੇ। ਸਭ ਤੋਂ ਵੱਧ ਪੋਲਿੰਗ ਸਟੇਸ਼ਨ ਪਟਿਆਲਾ 'ਚ 2,082 ਨੇ, ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ 2,068 ਨੇ, ਫਿਰ ਖਡੂਰ ਸਾਹਿਬ 1,974 ਨੇ, ਫਿਰ ਹੁਸ਼ਿਆਰਪੁਰ 1,963 ਪੋਲਿੰਗ ਸਟੇਸ਼ਨ ਨੇ, ਫਿਰ ਜਲੰਧਰ 'ਚ 1,951 ਨੇ, ਫਿਰੋਜ਼ਪੁਰ 'ਚ 1,903 ਨੇ, ਗੁਰਦਾਸਪੁਰ 'ਚ 1,895 ਨੇ, ਲੁਧਿਆਣਾ 'ਚ 1,843, ਸ਼੍ਰੀ ਫਤਿਹਗੜ੍ਹ ਸਾਹਿਬ 'ਚ 1,821, ਬਠਿੰਡਾ 'ਚ 1,814 ਪੋਲਿੰਗ ਸਟੇਸ਼ਨ ਨੇ, ਸੰਗਰੂਰ 'ਚ 1,765 ਨੇ, ਫਰੀਦਕੋਟ 'ਚ 1,688 ਨੇ ਤੇ ਸਭ ਤੋਂ ਘੱਟ ਅੰਮ੍ਰਿਤਸਰ 'ਚ 1,684। ਇੰਜ 24,451 ਪੋਲਿੰਗ ਸਟੇਸ਼ਨਾਂ ਦੇ ਉੱਤੇ 1 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ 328 ਉਮੀਦਵਾਰਾਂ ਦੇ ਰਾਜਨੀਤਿਕ ਭਵਿੱਖ ਨੂੰ ਤੈਅ ਕਰਨ ਲਈ ਪੰਜਾਬ ਦੇ 2,14,61,739 ਵੋਟਰ ਵੋਟਾਂ ਪਾਉਣਗੇ ਤੇ ਚੋਣ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਇਹਨੂੰ 70% ਤੱਕ ਲੈ ਜਾਈਏ। ਜੀ। ਤੇ ਜੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਪੰਜ ਹੀ ਝਾਤ ਮਾਰ ਗਏ ਸ਼ਰਮਾ ਜੀ? ਬਿਲਕੁਲ ਜੀ। ਹੁਣ ਜਦੋਂ ਕੱਲ ਨੂੰ ਵੋਟਾਂ ਪਈ ਜਾਣੀਆਂ ਨੇ ਤੇ ਹੁਣ ਲਗਭਗ ਜਿਹੋ ਜਿਹਾ ਮਨ ਵੋਟਰ ਨੇ ਬਣਾ ਲਿਆ ਹੋਊਗਾ ਹਾਂਜੀ ਬਿਲਕੁਲ ਉਹ ਚੋਂ ਮਤਲਬ ਹਜ਼ਾਰਾਂ ਪਿੱਛੇ ਇੱਕ ਦੋ ਹੋਣਗੇ ਕਿ ਜਿਹੜੇ ਕਈ ਵਾਰ ਸਟੇਸ਼ਨ ਤੇ ਜਾ ਕੇ ਵੀ ਬਦਲ ਜਾਂਦੇ ਨੇ ਕਿਉਂਕਿ ਕਈ ਵਾਰ ਬੰਦਾ ਜਿਹਨੂੰ ਤੈਅ ਕਰਕੇ ਜਾਂਦਾ ਹੈ ਜੇ ਉਹ ਏਜੰਟ ਵੀ ਚੱਜ ਨਾਲ ਨਾ ਬੋਲੇ ਤਾਂ ਉੱਥੇ ਗੁੱਸੇ ਜਾ ਕੇ ਵੀ ਕਈ ਵਾਰ ਵੋਟ ਦੂਏ ਪਾਸੇ ਪੈ ਜਾਂਦੀ ਹੈ ਨਾ। ਤਾਂ ਇਸ ਲਈ ਮੌਕੇ ਤੇ ਬਹੁਤ ਘੱਟ ਹੁੰਦਾ ਪਰ ਲਗਭਗ ਪੰਜਾਬ ਦਾ ਵੋਟਰ ਹੁਣ ਮਨ ਬਣਾ ਚੁੱਕਿਆ। ਸੋ ਉਸ ਦੇ ਵੱਲ ਜੇਕਰ ਸੀਟ ਦਰ ਸੀਟ ਝਾਤ ਮਾਰਨੀ ਹੋਵੇ ਤਾਂ ਮੈਂ ਸਭ ਤੋਂ ਪਹਿਲਾਂ ਜੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰਾਂ ਇਹ ਸੀਟ ਦੇ ਉੱਤੇ ਮੁੱਖ ਤੌਰ ਦੇ ਉੱਤੇ 5 ਉਮੀਦਵਾਰ ਨੇ ਜਿਨ੍ਹਾਂ ਚੋਂ ਜਸਵੀਰ ਸਿੰਘ ਗੜੀ ਹੋਰੀ, ਸੁਭਾਸ਼ ਸ਼ਰਮਾ ਹੋਰੀ, ਪ੍ਰੇਮ ਸਿੰਘ ਚੰਦੂਮਾਜਰਾ, ਵਿਜੇਂਦਰ ਸਿੰਗਲਾ, ਮਾਲਵਿੰਦਰ ਕੰਗ। ਕਿਸੇ ਸਮੇਂ ਇੱਥੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕੰਗ ਤੇ ਵਿਜੇਂਦਰ ਸਿੰਗਲਾ ਵਿਚਾਲੇ ਮੁਕਾਬਲਾ ਸਮਝਿਆ ਜਾ ਰਿਹਾ ਸੀ ਪਰ ਚੋਣ ਪ੍ਰਚਾਰ ਨਿਬੜਨ ਤੱਕ ਇਹਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਨੇ। ਸੋ ਇੱਥੇ ਇਹਨਾਂ ਤਿੰਨਾਂ ਦੇ ਵਿੱਚ ਕੰਗ, ਵਿਜੇਂਦਰ ਸਿੰਗਲਾ ਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਵਿਚਾਲੇ ਮੁਕਾਬਲਾ ਦੇਖਿਆ ਜਾ ਰਿਹਾ ਜੀ। ਤੇ ਇਸ ਤੋਂ ਬਾਅਦ ਜੇਕਰ ਮੈਂ ਅੰਮ੍ਰਿਤਸਰ ਸੀਟ ਦੀ ਗੱਲ ਕਰਾਂ ਤਾਂ ਉੱਥੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਕੁਲਦੀਪ ਧਾਲੀਵਾਲ ਨੂੰ, ਕਾਂਗਰਸ ਨੇ ਆਪਣੇ ਮੌਜੂਦਾ MP ਔਜਲਾ ਨੂੰ, ਅਕਾਲੀ ਦਲ ਨੇ ਭਾਜਪਾ ਦੇ ਪਿਛੋਕੜ ਵਾਲੇ ਤੇ ਹਿੰਦੂ ਚਿਹਰੇ ਅਨਿਲ ਜੋਸ਼ੀ ਨੂੰ ਤੇ ਭਾਜਪਾ ਨੇ ਤਰਨਜੀਤ ਸੰਧੂ ਨੂੰ ਤੇ ਅਕਾਲੀ ਦਲ ਅੰਮ੍ਰਿਤਸਰ ਨੇ ਮਾਨ ਸਿੰਘ ਮਾਨ ਨੂੰ ਟਿਕਟ ਦਿੱਤੀ ਆ। ਪਰ ਇੱਥੇ ਹੁਣ ਜਦੋਂ ਚੋਣ ਚਰਚਾ ਬੰਦ ਹੋ ਗਈ ਹੈ, ਚੋਣ ਰੈਲੀਆਂ ਬੰਦ ਹੋ ਗਈਆਂ ਤਦ ਜਿਹੜੀਆਂ ਕਨਸੂਆਂ ਨਿਕਲ ਰਹੀਆਂ ਨੇ ਉਹਨਾਂ ਚੋਂ ਇਹੀ ਹੈ ਕਿ ਧਾਲੀਵਾਲ ਤੇ ਔਜਲਾ 'ਚ ਮੁਕਾਬਲਾ ਹੋ ਸਕਦਾ ਜੀ। ਪਰ ਅਨਿਲ ਜੋਸ਼ੀ ਦੀ ਔਰ ਤਰਨਜੀਤ ਸੰਧੂ ਦੀ ਵੋਟ ਵੀ ਫੈਸਲਾਕੁਨ ਸਾਬਤ ਹੋ ਸਕਦੀ ਹੈ। ਸੋ ਇਸ ਲਈ ਇੱਥੇ ਮੁਕਾਬਲਾ ਕਹਿੰਦੇ ਧਾਲੀਵਾਲ ਤੇ ਔਜਲਾ 'ਚ ਦੇਖਣ ਨੂੰ ਮਿਲ ਸਕਦਾ। ਇਸ ਤੋਂ ਬਾਅਦ ਸਭ ਤੋਂ ਚਰਚਿਤ ਸੀਟਾਂ ਚੋਂ ਇੱਕ ਸੀਟ ਹੈ ਸੰਗਰੂਰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ, ਜਿੱਥੇ ਇਹਨਾਂ ਦੀ ਕੈਬਨਿਟ ਵੀ, ਇਹਨਾਂ ਦੇ MLA ਵੀ, ਇਹਨਾਂ ਦੇ ਮੰਤਰੀ ਵੀ, ਕੇਜਰੀਵਾਲ ਵੀ, ਖੁਦ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਵੋਟਾਂ ਮੰਗਦੇ ਨਜ਼ਰ ਆਏ। ਸੋ ਇੱਥੇ ਪਹਿਲੇ ਦਿਨ ਤੋਂ ਹੀ ਮੰਨਿਆ ਜਾ ਰਿਹਾ ਸੀਗਾ ਕਿ ਮੰਤਰੀ ਸਾਹਿਬ ਤੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਰਹੇ ਤੇ ਇਹਨਾਂ ਦੀ ਹੀ ਪਾਰਟੀ ਦਾ ਸਾਥੀ ਰਹੇ ਸੁਖਪਾਲ ਖਹਿਰਾ ਦੇ ਵਿੱਚ ਮੁਕਾਬਲਾ ਹੋਇਆ। ਬੇਸ਼ੱਕ ਇੱਥੋਂ ਅਕਾਲੀ ਦਲ ਨੇ ਇਕਬਾਲ ਝੁੰਦਾ ਨੂੰ, ਭਾਜਪਾ ਨੇ ਅਰਵਿੰਦ ਖੰਨਾ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖੁਦ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਤੇ ਮੌਜੂਦਾ MP ਸਿਮਰਜੀਤ ਮਾਨ ਮੈਦਾਨ ਸੀ। ਪਰ ਹਫ਼ਤੇ ਤੋਂ ਲਗਭਗ ਇੱਥੇ ਵੀ ਖੇਡ ਇਸੇ ਤਰ੍ਹਾਂ ਬਦਲੀ ਕਿ ਇੱਥੇ ਹੁਣ ਸਿਮਰਜੀਤ ਮਾਨ ਐਨ ਮੁਕਾਬਲੇ ਦੇ ਵਿੱਚ ਮੰਨੇ ਜਾ ਰਹੇ ਨੇ। ਜਿਵੇਂ ਉਹ ਮੁਕਾਬਲੇ ਵਾਲੀ ਵੋਟਾਂ ਪੈਂਦੀਆਂ ਨੇ ਨਹੀਂ ਪੈਂਦੀਆਂ, ਉਹ ਖਹਿਰੇ ਦੀਆਂ ਘਟਦੀਆਂ ਨੇ, ਮਾਨ ਦੀਆਂ ਵੱਧਦੀਆਂ ਨੇ, ਮਾਨ ਦੀਆਂ ਘੱਟ ਰਹਿ ਜਾਂਦੀਆਂ ਨੇ, ਖਹਿਰੇ ਦੀਆਂ ਵੱਧਦੀਆਂ ਨੇ। ਮੀਤ ਹੇਅਰ ਨੂੰ ਕਿੰਨਾ ਕਿਹਦਾ ਫਾਇਦਾ ਕਿੰਨਾ ਨੁਕਸਾਨ ਆ। ਪਰ ਇਹ ਸੀਟ ਦੇ ਉੱਤੇ ਹੁਣ ਮੀਤ ਹੇਅਰ, ਸਿਮਰਜੀਤ ਮਾਨ ਤੇ ਖਹਿਰੇ ਦੇ ਵਿਚਾਲੇ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਤੇ ਇਹਨਾਂ ਵਿੱਚੋਂ ਕਿਹੜਾ ਦੂਜੇ ਔਰ ਤੀਜੇ ਨੰਬਰ ਤੇ ਆਉਂਦਾ ਦੇਖਣ ਵਾਲੀ ਗੱਲ ਹੋਗੀ। ਪਹਿਲੇ ਨੰਬਰ ਦੀ ਬਾਜੀ ਕੌਣ ਮਾਰਦਾ ਇਹ 4 ਨੂੰ ਪਤਾ ਲੱਗ ਜਾਏ। ਇਸੇ ਤਰ੍ਹਾਂ ਹੁਸ਼ਿਆਰਪੁਰ ਸੀਟ ਜਿੱਥੇ
ਕਾਂਗਰਸ ਦੇ ਐਮਐਲਏ ਨੂੰ ਤੋੜ ਕੇ ਆਮ ਆਦਮੀ ਪਾਰਟੀ ਰਾਜਕੁਮਾਰ ਚੱਬਿਆਂ ਨੂੰ ਲਿਆਇਆ ਸੀ ਤੇ ਅਨੀਤਾ ਸੋਮ ਪ੍ਰਕਾਸ਼ ਲਈ ਨਰਿੰਦਰ ਮੋਦੀ ਆਖਰੀ ਦਿਨ ਵੋਟਾਂ ਮੰਗ ਕੇ ਧਿਆਨ ਲਾਉਣ ਲਈ ਚਲੇ ਗਏ। 45 ਘੰਟਿਆਂ ਧਿਆਨ ਲਾਉਣਾ ਜੀ ਕਹਿੰਦੇ। ਹਾਂਜੀ। ਤੇ ਉਹ ਪਹਿਲਾਂ ਤਾਂ ਕਹਿੰਦੇ ਜੀ ਰੈਲੀ ਰੱਦ ਕਰਾਉਣ ਦੀ, ਪ੍ਰੋਗਰਾਮ ਖਰਾਬ ਕਰਾਉਣ ਦੀ ਫਿਰ ਕੋਸ਼ਿਸ਼ ਹੋਈ ਹੈ ਜੀ ਕਿ ਉੱਥੇ ਨਹਿਰ ਪੱਟਦੀ ਜੀ, ਜਿਹੜੀ ਕੰਡੀ ਨਹਿਰ ਹੈ ਨਾ, ਉਹਦਾ ਬਾਲ ਖੋਲਤਾ ਜੀ, ਉਹ ਪਾਣੀ ਆ ਗਿਆ ਜੀ। ਉਹ ਪਾਣੀ ਆਉਣ ਨਾਲ ਕਹਿੰਦੇ ਮੋਦੀ ਦੀ ਰੈਲੀ ਖਰਾਬ ਸਕਦੀ ਸੀ, ਪੰਡਾਲ 'ਚ ਪਾਣੀ ਜਾ ਸਕਦਾ ਸੀ, ਹੈਲੀਪੈਡ ਤੇ ਜਾ ਸਕਦਾ ਸੀ। ਉਹ ਜੀ ਸ਼ਰਾਰਤੀ ਤੱਤਵ ਸੀ, ਉਹ ਵੀ ਮੁੱਦਾ ਬਣਿਆ। ਪਰ ਅਨੀਤਾ ਸੋਮ ਪ੍ਰਕਾਸ਼ ਦੇ ਲਈ ਵੋਟਾਂ ਮੰਗ ਕੇ ਨਰਿੰਦਰ ਮੋਦੀ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਮੁਕਾਬਲੇ 'ਚ ਲਿਆ ਖੜਾ ਕੀਤਾ ਜੀ। ਤੇ ਇਹ ਸੀਟ ਤੋਂ ਭਾਜਪਾ ਜਿੱਤਦੀ ਵੀ ਰਹੀ ਹੈ। ਪਰ ਫਿਰ ਵੀ ਇੱਥੇ ਰਾਜਕੁਮਾਰ ਚੱਬੇਵਾਲ ਹੋਰੀ ਇਸ ਨੂੰ ਵੱਡਾ ਮੁਕਾਬਲਾ ਬਣਾਉਣ 'ਚ ਕਾਮਯਾਬ ਹੋਏ ਨੇ। ਸੋ ਹੁਣ ਇਹ ਦੌੜ ਦੇ ਵਿੱਚ ਜਿੱਥੇ ਰਾਜਕੁਮਾਰ ਚੱਬੇਵਾਲ ਤੇ ਅਨੀਤਾ ਸੋਮ ਪ੍ਰਕਾਸ਼ ਲੋਕ ਮੁਕਾਬਲਾ ਦੇਖ ਰਹੇ ਨੇ, ਉੱਥੇ ਜਾਮਨੀ ਗੋਮਰ ਵੀ ਆਪਣੀ ਪੂਰੀ ਮੌਜੂਦਗੀ ਦਰਜ ਕਰਾ ਰਹੀ ਹੈ। ਠੀਕ ਹੈ ਜੀ। ਤੇ ਸੋਹਣ ਸਿੰਘ ਠੰਡਲ ਕੋਲ ਵੀ ਤਜਰਬਾ ਹੈਗਾ ਹੈ। ਸੋ ਇਸ ਲਈ ਹੁਸ਼ਿਆਰਪੁਰ ਸੀਟ ਤੇ ਬੇਸ਼ੱਕ ਚੱਬੇਵਾਲ ਤੇ ਅਨੀਤਾ ਸੋਮ ਪ੍ਰਕਾਸ਼ ਮੁਕਾਬਲਾ ਦੇਖਿਆ ਜਾ ਰਿਹਾ, ਪਰ ਜਾਮਨੀ ਗੋਮਰ ਨੂੰ ਵੀ ਤੁਸੀਂ ਦਰਕਨਾਰ ਕਰਕੇ ਨਹੀਂ ਚੱਲ ਸਕਦੇ ਹੁਸ਼ਿਆਰਪੁਰ ਸੀਟ ਤੇ। ਖਡੂਰ ਸਾਹਿਬ ਸਭ ਤੋਂ ਚਰਚਿਤ ਸੀਟਾਂ ਚੋਂ ਇੱਕ ਪੰਜਾਬ ਦੀ। ਲਾਲਜੀਤ ਭੁੱਲਰ ਨੂੰ ਲੱਗਦਾ ਕਿ ਮੰਤਰੀ ਹੋਣ ਨਾਤੇ, ਸਰਕਾਰ ਹੋਣ ਨਾਤੇ ਮੇਰਾ ਦਬਦਬਾ ਬਣਦਾ, ਤੇ ਜੇ ਕਹਿੰਦੇ ਪੰਥਕ ਸੀਟ ਕਹਿੰਦੇ ਹੋ ਤਾਂ ਬਲਟੋਹਾ ਕਹਿੰਦਾ ਮੈਂ ਵੀ ਪੰਥਕ ਹਾਂ, ਕੁਲਵੀਰ ਜੀ ਦਾ ਕਹਿੰਦਾ ਮੈਂ ਵੀ ਫਿਰ ਪੰਥਕ ਪਰਿਵਾਰ ਚੋਂ। ਇਹ ਵੀ ਦਾਅਵਾ ਕਰੀ ਜਾਂਦੇ ਨੇ। ਤੇ ਮਨਜੀਤ ਮੰਨੇ ਨੂੰ ਭਾਜਪਾ ਦੇ ਪੱਕੇ ਵੋਟ ਬੈਂਕ ਦਾ, ਮੋਦੀ ਦਾ, ਰਾਮ ਮੰਦਿਰ ਦਾ, ਇਹਨਾਂ ਦੇ ਸਹਾਰੇ ਮੰਨਾ ਵੀ ਆਪਣੀ ਸਥਿਤੀ ਦਰਜ ਕਰਾ ਰਹੇ। ਪਰ ਅੰਮ੍ਰਿਤਪਾਲ ਹੋਰਾਂ ਦਾ ਪਿਛਲੇ ਕੁਝ ਦਿਨਾਂ 'ਚ ਉੱਭਰਿਆ ਜਿਹੜਾ ਆਭਾਰ ਉੱਭਰਿਆ, ਮਤਲਬ ਆਪ ਡਿਬਰੂਗੜ੍ਹ ਜੇਲ੍ਹ 'ਚ ਨੇ ਪਰ ਆਪ ਮਾਰੇ ਇੱਕ ਆਭਾਰ ਉੱਭਰਿਆ, ਉਹ ਆਭਾਰ ਵੋਟਾਂ 'ਚ ਤਬਦੀਲ ਹੁੰਦਾ ਕਿ ਨਹੀਂ ਹੁੰਦਾ, ਉਹ ਜਿਹੜਾ ਇਹਨਾਂ ਦਾ ਸੜਕਾਂ ਤੇ ਦਿਖਦਾ ਹੈ, ਚਾਹੇ ਉਹ ਨੌਜਵਾਨ ਵਰਗ ਹੈ, ਹੁਣ ਉਹ ਵੋਟਾਂ 'ਚ ਤਬਦੀਲ ਕਿੰਨੇ ਕਰ ਪਾਉਂਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਇੱਥੇ ਅੰਮ੍ਰਿਤਪਾਲ ਹੋਰੀ, ਭੁੱਲਰ, ਜੀਰਾ, ਇਹਨਾਂ ਦੇ ਵਿੱਚ ਮੁਕਾਬਲਾ ਕਾਫੀ ਦੇਖਿਆ ਜਾ ਰਿਹਾ, ਜਦੋਂ ਕਿ ਬਲਟੋਹਾ ਕੋਲ ਵੀ ਇੱਕ ਅਕਾਲੀ ਦਲ ਵਾਲਾ ਠੀਕ ਠਾਕ ਵੋਟ ਬੈਂਕ ਹੈਗਾ। ਇਹ ਤੋਂ ਬਾਅਦ ਜਲੰਧਰ, ਬਿਲਕੁਲ ਜੀ ਜਲੰਧਰ ਦੀ ਜੇਕਰ ਤੁਸੀਂ ਗੱਲ ਕਰੋ ਤਾਂ ਜਲੰਧਰ ਦੇ ਵਿੱਚ ਸਭ ਤੋਂ ਵੱਧ ਦਲ ਬਦਲੂ, ਸਭ ਤੋਂ ਵੱਧ ਰੱਸਾ ਕਸੀ, ਸਭ ਤੋਂ ਵੱਧ ਖਿੱਚੋਤਾਣ ਇੱਥੇ ਆ ਜੀ। ਇੱਕ ਪਾਸੇ ਚਰਨਜੀਤ ਚੰਨੀ ਚਰਚਾ 'ਚ ਨੇ ਕਿ ਲੋਕਾਂ ਨੂੰ ਲੱਗਦਾ ਕਿ ਵੀ ਇਹ ਰਾਖਵੀਂ ਸੀਟ ਹੈ ਤੇ ਇੱਥੇ ਬਹੁਗਿਣਤ ਜਿਹੜਾ ਭਾਈਚਾਰਾ ਹੈ, ਉਸ ਭਾਈਚਾਰੇ ਦੇ ਵਿੱਚੋਂ ਕਿ ਇੱਕ ਵਾਰ ਸਾਡੇ ਭਾਈਚਾਰੇ 'ਚੋਂ ਮੁੱਖ ਮੰਤਰੀ ਬਣਿਆ ਯਾਰ, ਉਹਦੀ ਆਪਾਂ ਲਾਜ ਰੱਖੀਏ। ਪਿਛਲੀ ਵਾਰ ਐਮਐਲਏ ਦਾ ਦੋ ਥਾਵਾਂ ਤੋਂ ਹਰਾ ਲਿਆ ਸੀ, ਇਹ ਵੀ ਚਰਚਾ ਹੈਗੀ ਆ, ਇਸ ਪਹਿਲੂ ਦੀ ਵੀ ਚਰਚਾ। ਤੇ ਦੂਸਰੇ ਪਾਸੇ ਪਵਨ ਕੁਮਾਰ ਟਿੰਨੂ ਹੋਰੀ, ਜਿਹੜੇ ਇਸ ਮੌਕੇ ਬਸਪਾ ਤੋਂ ਸ਼ੁਰੂ ਕਰਕੇ ਅਕਾਲੀ ਦਲ ਤੋਂ ਹੁੰਦੇ ਹੋਏ ਆਪ ਚਾਏ ਨੇ, ਉਹਨਾਂ ਦੀ ਵੀ ਸਥਿਤੀ ਖਾਸੀ ਤਕੜੀ ਮੰਨੀ ਜਾਣ ਲੱਗ ਪਈ ਹੈ। ਤੇ ਇਸ ਲਈ ਇੱਥੇ ਚੰਨੀ ਤੇ ਟਿੰਨੂ 'ਚ ਮੁਕਾਬਲਾ ਸਿੱਧਾ ਨਜ਼ਰ ਆ ਰਿਹਾ, ਪਰ ਇਹਦੇ ਵਿੱਚ ਨਤੀਜਾ ਕੀ ਹੋਏਗਾ ਉਹ ਕਹਿੰਦੇ ਬਲਵਿੰਦਰ ਕੁਮਾਰ ਦੀ ਵੋਟ ਵੀ ਤੈਅ ਕਰੇਗੀ, ਉਹ ਸ਼ਿਸ਼ਿਰ ਰਿੰਕੂ ਦੀ ਵੋਟ ਵੀ ਤੈਅ ਕਰੇਗੀ, ਉਹ ਮਹਿੰਦਰ ਸਿੰਘ KP ਕਿਸ ਸਥਿਤੀ ਚਾਹੁੰਦੇ ਨੇ ਉਹ ਵੀ ਤੈਅ ਕਰੇਗੀ। ਪਰ ਲੋਕਾਂ ਦੇ ਵਿੱਚ ਜਲੰਧਰ 'ਚ ਚਰਚਾ ਹੈ ਕਿ ਪਹਿਲੇ ਨੰਬਰ ਲਈ ਮੁਕਾਬਲਾ ਚੰਨੀ ਤੇ ਟਿੰਨੂ 'ਚ ਹੈ, ਤੇ ਉਸ ਤੋਂ ਬਾਅਦ ਤੀਜੇ, ਚੌਥੇ, ਪੰਜਵੇਂ ਨੰਬਰ ਲਈ ਬਲਵਿੰਦਰ, ਰਿੰਕੂ ਤੇ KP 'ਚ। ਠੀਕ ਹੈ, ਅੱਛਾ। ਤੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਬੇਸ਼ੱਕ ਕਲਸੀ ਹੋਰੀ ਮੌਜੂਦਾ MLA ਨੇ, ਉਹ ਮੈਦਾਨ 'ਚ ਨੇ, ਤੇ ਕਾਂਗਰਸ ਵੱਲੋਂ ਆਪਣੇ ਤਕੜੇ ਉਮੀਦਵਾਰ ਸੁਖਜਿੰਦਰ ਰੰਧਾਵਾ ਨੂੰ ਉਤਾਰਿਆ ਗਿਆ, ਅਕਾਲੀ ਦਲ ਨੇ ਆਪਣੇ ਸੂਝਵਾਨ ਲੀਡਰ ਦਲਜੀਤ ਚੀਮਾ ਨੂੰ ਉਤਾਰਿਆ, ਤੇ ਭਾਜਪਾ ਨੇ ਸਥਾਨਕ ਲੀਡਰ ਦਿਨੇਸ਼ ਬੱਬੂ ਨੂੰ ਉਤਾਰਿਆ, ਜਿਹਦੇ ਲਈ ਮੋਦੀ ਵੀ ਵੋਟਾਂ ਮੰਗ ਕੇ ਗਏ ਨੇ। ਰੰਧਾਵਾ ਤੇ ਖਹਿਰੇ ਦੇ ਲਈ ਕੋਈ ਵੱਡੇ ਲੀਡਰ ਵੋਟਾਂ ਮੰਗਦੇ ਉਵੇਂ ਚਰਚਾ 'ਚ ਨਹੀਂ ਆਏ, ਇਹ ਵੀ ਇੱਕ ਚਰਚਾ ਕਾਂਗਰਸ ਹੈਗੀ ਹੈ। ਅੱਛਾ, ਇਹ ਵੀ ਇੱਕ ਪਹਿਲੂ ਹੈਗਾ। ਪਰ ਤਾਂ ਵੀ ਕਹਿੰਦੇ ਜੀ ਇੱਥੇ ਸੁਖਜਿੰਦਰ ਰੰਧਾਵਾ, ਬੱਬੂ ਵਿਚਾਲੇ ਤਕੜਾ ਮੁਕਾਬਲਾ ਹੋ ਸਕਦਾ ਹੈ, ਤੇ ਕਲਸੀ ਤੇ ਚੀਮਾ ਵੀ ਅਹਿਮ ਭੂਮਿਕਾ ਨਿਭਾ ਸਕਦੇ। ਠੀਕ ਹੈ ਜੀ। ਤੇ ਇਹ ਤੋਂ ਬਾਅਦ ਪਟਿਆਲੇ ਕਿਸੇ ਸਮੇਂ ਸ਼ੁਰੂ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀਗਾ ਕਿ ਧਰਮਵੀਰ ਗਾਂਧੀ ਤੇ ਪ੍ਰਨੀਤ ਕੌਰ 'ਚ ਮੁਕਾਬਲਾ ਹੈ, ਪਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਡਾਕਟਰ ਬਲਬੀਰ ਦੀ ਆਪਣੀ ਜ਼ੋਰ ਜਮਾਇਸ਼। ਹੁਣ ਇਹ ਵੀ ਚਰਚਾ ਹੈ ਕਿ ਕੀ ਗਾਂਧੀ ਤੇ ਡਾਕਟਰ ਬਲਬੀਰ 'ਚ ਮੁਕਾਬਲਾ ਹੋ ਗਿਆ। ਠੀਕ ਹੈ ਜੀ। ਪਰ ਜੋ ਮਰਜ਼ੀ ਹੋਵੇ ਜੀ, ਇੱਥੋਂ ਅਕਾਲੀ ਦਲ ਨੇ NK ਸ਼ਰਮਾ ਵੀ ਉਤਾਰਿਆ, ਪਰ ਮੁਕਾਬਲਾ ਕਹਿੰਦੇ ਗਾਂਧੀ ਨਾਲ ਹੈ। ਚਾਹੇ ਗਾਂਧੀ ਦਾ ਮੁਕਾਬਲਾ ਹੁਣ ਪ੍ਰਨੀਤ ਨਾਲ ਹੋਵੇ, ਚਾਹੇ ਗਾਂਧੀ ਦਾ ਮੁਕਾਬਲਾ ਡਾਕਟਰ ਬਲਬੀਰ ਨਾਲ ਹੋਵੇ, ਮੁਕਾਬਲਾ ਗਾਂਧੀ ਨਾਲ ਹੈ ਕਹਿੰਦੇ ਜੀ। ਸੋ ਇਸ ਲਈ ਇਹ ਚਰਚਾ ਕਾਫੀ ਐਸੀ ਕਿ ਗਾਂਧੀ ਆਪਣੇ ਰਸੂਖ ਤੇ। ਤੁਸੀਂ ਇਹ ਦੇਖੋ ਕਿ ਦੋਵੇਂ ਭੈਣ ਭਰਾ ਧਰਮਵੀਰ ਗਾਂਧੀ ਲਈ ਵੋਟਾਂ ਮੰਗਣ ਆਏ, ਰਾਹੁਲ ਗਾਂਧੀ ਵੀ ਤੇ ਪ੍ਰਿੰਕਾ ਗਾਂਧੀ ਵੀ, ਹੈ ਨਾ। ਹੁਣ ਇਹ ਪਤਾ ਨਹੀਂ ਗਾਂਧੀ ਹੋਰਾਂ ਦਾ ਆਪਣਾ ਇੱਕ ਕਿਰਦਾਰ ਹੈ, ਆਪਣੀ ਇੱਕ ਇਮੇਜ ਹੈ, ਆਪਣੀ ਸ਼ਾਖ ਹੈ, ਉਹਦੇ ਕਰਕੇ ਦੋਨੇ ਆਏ ਉਹ ਤੋਂ ਪ੍ਰਭਾਵਿਤ ਹੋ ਕੇ, ਜਾਂ ਗਾਂਧੀ ਸਰਨੇਮ ਕਰਕੇ ਆਏ, ਪਰ ਆਏ ਜ਼ਰੂਰ ਜੀ। ਤੇ ਇੱਧਰ ਜੀ ਉਹ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਹਿਬ ਹਲਕਾ, ਫਤਿਹਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਦਲ ਨੇ ਬਿਕਰਮਜੀਤ ਖਾਲਸਾ ਨੂੰ ਤੇ ਭਾਜਪਾ ਨੇ ਗੇਜਾ ਰਾਮ ਵਾਲਮੀਕੀ ਹੋਰਾਂ ਨੂੰ ਉਤਾਰਿਆ, ਪਰ ਇੱਥੋਂ ਮੌਜੂਦਾ MP ਡਾਕਟਰ ਅਮਰ ਸਿੰਘ ਕਾਂਗਰਸ ਵੱਲੋਂ ਦੁਬਾਰਾ ਚੋਣ ਲੜ ਰਹੇ ਨੇ, ਤੇ ਕਾਂਗਰਸ ਦੇ ਵਿਹੜੇ ਚੋਂ ਹੀ ਸਾਬਕਾ MLA ਗੁਰਪ੍ਰੀਤ GP ਨੂੰ ਲਿਆ ਕੇ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ। ਅਮਰ ਸਿੰਘ ਕੋਲ ਤਜਰਬਾ ਹੈ ਤੇ ਗੁਰਪ੍ਰੀਤ GP ਕੋਲ ਕਹਿੰਦੇ ਜੋਸ਼ ਹੈਗਾ ਤੇ ਸੱਤਾ ਦੀ ਤਾਕਤ ਹੈਗੀ, ਇਸ ਲਈ ਮੁਕਾਬਲਾ ਇੱਥੇ ਨਾ ਦੋਵਾਂ 'ਚ ਹੋ ਸਕਦਾ।
ਠੀਕ ਹੈ ਜੀ। ਤੇ ਇਹ ਤੋਂ ਬਾਅਦ ਚਰਚਾ ਚੋਂ ਇੱਕ ਚਰਚਿਤ ਸੀਟ ਫਰੀਦਕੋਟ ਦੀ। ਬਿਲਕੁਲ ਜੀ, ਪਹਿਲੇ ਦਿਨੇ ਜਦੋਂ ਚਾਹੇ ਅਕਾਲੀ ਦਲ ਰਾਜਵਿੰਦਰ ਨੂੰ ਟਿਕਟ ਦੇ ਗਿਆ, ਭਾਜਪਾ ਹੰਸਰਾਜ ਨੂੰ ਦੇ ਗਿਆ, ਕਾਂਗਰਸ ਨੇ ਅਮਰਜੀਤ ਕੌਰ ਸਾਹੂਕੇ ਨੂੰ ਉਤਾਰਤਾ, ਤੇ ਉਹ ਤੋਂ ਬਾਅਦ ਸਰਬਜੀਤ ਖਾਲਸਾ ਬਾਅਦ ਚੋਂ ਐਂਟਰ ਕਰਦੇ ਨੇ। ਪਰ ਇਹ ਪਹਿਲੇ ਜਦੋਂ ਕਾਂਗਰਸ, ਅਕਾਲੀ ਤੇ ਭਾਜਪਾ ਦੇ ਉਮੀਦਵਾਰ ਆ ਗਏ ਸੀ, ਤਾਂ ਵੀ ਲੋਕ ਆਪ ਮਾਰੇ ਕਹਿੰਦੇ ਸੀ ਬਾਈ ਇੱਥੇ ਤਾਂ ਕਰਮਜੀਤ ਲੈ ਜਾਊਗਾ। ਹਾਂਜੀ ਹਾਂਜੀ, ਇਹ ਲੋਕਾਂ 'ਚ ਚਰਚਾ ਸੀ, ਤੇ ਉਸ ਚੱਕਰ 'ਚ ਕਰਮਜੀਤ ਕਾਫੀ ਉਭਾਰ ਵੱਲ ਵੱਧਦਾ ਗਿਆ। ਪਰ ਫਿਰ ਪਿਛਲੇ 7-8 ਦਿਨਾਂ 'ਚ ਸਰਬਜੀਤ ਦੀ ਜਦੋਂ ਪਿੰਡਾਂ 'ਚ ਚਰਚਾ ਚੱਲੀ, ਫਿਰ ਉਹਨਾਂ ਲਈ ਰੈਲੀ ਨਿਕਲਣ ਲੱਗੀਆਂ, ਉਹਨਾਂ ਲਈ ਰੋਡ ਸ਼ੋਅ ਨਿਕਲਣ ਲੱਗੇ, ਮੀਡੀਆ ਉਹਨਾਂ ਨੂੰ ਨੋਟਿਸ ਲੈਣ ਲੱਗ ਪਿਆ, ਰਾਜਨੀਤਿਕ ਪਾਰਟੀਆਂ ਨੋਟਿਸ ਲੈਣ ਲੱਗ ਪਈਆਂ। ਫਿਰ ਇਹ ਕਰਮਜੀਤ ਅਨਮੋਲ ਤੋਂ ਲੈ ਕੇ ਹੰਸਰਾਜ ਸਾਹੂਕੇ ਹੋਰੀ ਹਿਸਾਬ ਕਿਤਾਬ ਲਾਉਣ ਲੱਗ ਪਏ ਕਿ ਸਰਬਜੀਤ ਕਿਹਦੀ ਵੋਟ ਤੋੜੂਗਾ। ਹੰਸਰਾਜ ਮਿੰਨਤ ਬਣ ਗਿਆ ਹੰਸਰਾਜ ਹੰਸ ਤੋਂ, ਤੇ ਕਿਸਾਨਾਂ ਟਕਰਾਵ 'ਚ ਉਹਨੂੰ ਆਪਣੀ ਵੋਟ ਵੱਧਦੀ ਦਿਖਣ ਲੱਗ ਪਈ। ਤੇ ਇੱਥੇ ਹੰਸਰਾਜ ਦੀ ਵੋਟ ਦਾ ਵਧਣਾ, ਸਰਬਜੀਤ ਖਾਲਸਾ ਦੇ ਉਭਾਰ ਦਾ ਆਉਣਾ, ਕਹਿੰਦੇ ਜੀ ਕਰਮਜੀਤ ਅਨਮੋਲ ਦੀ ਵੋਟ ਘਟਣ ਦਾ ਅਸਰ ਹੈ। ਤੇ ਤਾਂ ਵੀ ਕਹਿੰਦੇ ਕਿ ਮੁਕਾਬਲਾ ਕਰਮਜੀਤ ਅਨਮੋਲ ਦਾ ਹੀ ਹੈ ਜੀ, ਕਿ ਜਿਹਦਾ ਵੀ ਹੋਣਾ, ਚਾਹੇ ਉਹ ਸਰਬਜੀਤ ਨਾਲ ਹੋ ਜਾਵੇ, ਚਾਹੇ ਉਹ ਹੰਸਰਾਜ ਨਾਲ ਹੋ ਜਾਵੇ। ਪਰ ਇਹ ਸਾਰੀ ਖਿੱਚੋਤਾਣ ਦੇ ਵਿੱਚ ਕਹਿੰਦੇ ਬੀਬੀ ਸਾਹੂਕੇ ਚੁੱਪ ਕਰਕੇ ਆਪਣਾ ਕੰਮ ਕਰ ਰਹੀ ਹੈ। ਠੀਕ ਹੈ। ਤੇ ਉਹ ਕਹਿੰਦੀ ਕਿ ਜੇ ਇਹਨਾਂ ਦੀ ਵੋਟ ਕੱਟੀ ਵੱਢੀ ਜਾਂਦੀ ਹੈ, ਜੇ ਮੈਨੂੰ ਮੇਰੀ ਕਾਂਗਰਸ ਵਾਲੀ ਵੋਟ ਪੈ ਗਈ, ਕਹਿੰਦੀ ਮੈਂ ਕੁਝ ਕਰ ਸਕਦੀ ਹਾਂ ਸੀ। ਸੋ ਇਸ ਲਈ ਫਰੀਦਕੋਟ ਸੀਟ ਤੇ ਨਤੀਜਾ ਕਿਹੋ ਜਿਹਾ ਹੋਵੇ ਕੁਝ ਨਹੀਂ ਕਿਹਾ ਜਾ ਸਕਦਾ। ਇੱਕ ਪਾਸੇ ਕਰਮਜੀਤ ਅਨਮੋਲ ਦੀ ਚਰਚਾ, ਦੂਜੇ ਪਾਸੇ ਸਰਬਜੀਤ ਦੀ ਚਰਚਾ, ਤੀਏ ਪਾਸੇ ਹੰਸਰਾਜ ਹੰਸ ਚਰਚਾ 'ਚ, ਤੇ ਪਰ ਸਾਹੂਕੇ ਹੋਰੀ ਆਪਣਾ ਕੰਮ ਕਰ ਰਹੇ ਨੇ। ਤੇ ਅਕਾਲੀ ਦਲ ਦਾ ਉਮੀਦਵਾਰ ਵੀ ਵੋਟਾਂ ਲਈ ਨਿਤਰਿਆ ਮੈਦਾਨ 'ਚ। ਬਠਿੰਡਾ ਸੀਟ, ਇੱਥੋਂ ਲੱਖਾ ਸਿਧਾਣਾ ਵੀ, ਪਰਮਪਾਲ ਸਿੱਧੂ ਵੀ, ਤੇ ਜੀਤਮਿੰਦਰ ਸਿੱਧੂ, ਇਹ ਤਿੰਨ ਉਮੀਦਵਾਰ ਕਹਿੰਦੇ ਕਿ ਜਿੱਤ ਹਾਰ ਤੈਅ ਕਰਨ ਦੇ ਲਈ ਮੈਦਾਨ 'ਚ ਨੇ। ਤੇ ਮੁਕਾਬਲਾ ਕਹਿੰਦੇ ਇੱਥੇ ਖੁੱਡੀਆਂ ਤੇ ਹਰਸਿਮਰਤ ਵਿਚਾਲੀ, ਜਦੋਂ ਕਿ ਕੁਝ ਤਰ੍ਹਾਂ ਕਹਿੰਦੀਆਂ ਨਹੀਂ ਬਾਈ ਜੀਤਮਿੰਦਰ ਨਾਲ, ਕੁਝ ਕਹਿੰਦੇ ਨਹੀਂ ਜੀ ਇਹ ਤਾਂ ਪਰਮਪਾਲ ਸਿੱਧੂ ਨਾਲ ਹੈ। ਬਾਈ ਜੇ ਸਿਮਰਜੀਤ ਮਾਨ ਚਰਚਾ 'ਚ, ਅੰਮ੍ਰਿਤਪਾਲ ਚਰਚਾ 'ਚ, ਸਰਬਜੀਤ ਚਰਚਾ 'ਚ, ਤਾਂ ਉਹਦਾ ਫਾਇਦਾ ਕਹਿੰਦੇ ਇਹਨੂੰ ਵੀ ਹੋਣਾ। ਪਰ ਜੋ ਸੱਟਾ ਬਾਜ਼ਾਰ ਦੀ ਜਾਂ ਰਾਜਨੀਤਿਕ ਮਾਹਿਰਾਂ ਦੀ ਰਾਏ ਆ, ਉਹਦੇ ਵਿੱਚ ਉਹ ਸਪਸ਼ਟ ਕਹਿੰਦੇ ਨੇ ਕਿ ਖੁੱਡੀਆਂ ਤੇ ਹਰਸਿਮਰਤ ਕੌਰ ਬਾਦਲ 'ਚ ਮੁਕਾਬਲਾ ਹੈ। ਤੇ ਇਹ ਵੀ ਚਰਚਾ ਹੈ ਕਿ ਖੁੱਡੀਆਂ ਇੱਕ ਡਿੰਗ ਅੱਗੇ ਤੁਰ ਰਿਹਾ ਸੀ, ਪਰ ਮਾਨ ਦੇ ਬਾਜ਼ਾਰਾਂ 'ਚ ਕੀਤੇ ਰੋਡ ਸ਼ੋਅ ਤੇ ਕੇਜਰੀਵਾਲ ਦੇ ਮਤਲਬ ਵਪਾਰੀ ਵਰਗ ਦੇ ਹਵਾਲੇ ਨਾਲ ਉਹ ਵਿਜੇਂਦਰ ਸਿੰਗਲਾ ਬਾਰੇ ਕੀਤੀ ਟਿੱਪਣੀ, ਕਹਿੰਦੇ ਕਿ ਭਾਰੀ ਪੈ ਸਕਦੀ ਹੈ ਆਮ ਆਦਮੀ ਪਾਰਟੀ। ਸੋ ਇਸ ਲਈ ਇਹ ਦੇਖਣ ਵਾਲੀ ਗੱਲ ਹੋਗੀ। ਪਰ ਇੱਥੇ ਮੁਕਾਬਲਾ ਖੁੱਡੀਆਂ ਤੇ ਹਰਸਿਮਰਤ 'ਚ ਸਿੱਧਾ ਨਜ਼ਰ ਆ ਰਿਹਾ ਜੀ। ਤੇ ਅਖੀਰ 'ਚ ਚਰਚਾਵਾਂ 'ਚੋਂ ਇੱਕ ਚਰਚਾ ਸੀਟ ਬਿੱਟੂ ਤੇ ਵੜਿੰਗ, ਲੁਧਿਆਣਾ ਸੀਟ। ਪੱਪੀ ਹੋਰੀ ਕਹਿੰਦੇ ਮੈਂ ਪੂਰਾ ਜ਼ੋਰ ਲਾਇਆ ਹੋਇਆ, ਸਰਕਾਰ ਮੇਰੀ ਆ ਤੇ ਮੈਂ ਸੀਟ ਕੱਢ ਲੈਣੀ ਆ, ਹੈ ਨਾ। ਤੇ ਰਣਜੀਤ ਢਿੱਲੋਂ ਹੋਰੀ ਵੀ ਲੱਗੇ ਨੇ ਅਕਾਲੀ ਦਲ ਵੱਲੋਂ। ਪਰ ਇੱਥੇ ਸਾਰਿਆਂ ਨੂੰ ਪਤਾ ਜੀ ਕਿ ਇੱਥੇ ਸਿੱਧਾ ਮੁਕਾਬਲਾ ਬਿੱਟੂ ਤੇ ਵੜਿੰਗ ਵਿਚਾਲੇ ਆ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ 32 ਲੱਖ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਆ, ਬਿੱਟੂ ਨੂੰ ਲੱਗਦਾ ਕਿ ਉਹਨਾਂ ਚੋਂ ਜਿਹੜੀ ਵੋਟ ਲੁਧਿਆਣੇ ਵਾਲੀ ਹੈ, ਜੇ ਉਹੀ ਮੈਨੂੰ ਪੈ ਗਈ, ਮੇਰੀ ਕਿਸ਼ਤੀ ਪਾਰ ਲੱਗ ਜਾਊਗੀ। ਪਰ ਭਾਜਪਾ ਦੇ ਅੰਦਰੋਂ ਬਿੱਟੂ ਨੂੰ ਕਹਿੰਦੇ ਕਿ ਸਾਹਮਣੇ ਨਾਲੋਂ ਵੱਧ ਭਾਜਪਾ ਤੋਂ ਅੰਦਰੋਂ ਬਿੱਟੂ ਨੂੰ ਵੱਧ ਡਰ ਲੱਗ ਰਿਹਾ। ਤੇ ਜੀ ਇੱਧਰ ਰਾਜਾ ਵੜਿੰਗ ਨੂੰ ਲੱਗਦਾ ਕਿ ਜੇ ਭਾਰਤ ਭੂਸ਼ਣ ਆਸ਼ੂ ਮੈਨੂੰ ਵੋਟਾਂ ਪਵਾ ਗਿਆ ਤੇ ਬੈਂਸ ਦੇ ਆਉਣ ਨਾਲ ਵੋਟਾਂ ਵੱਧ ਗਈਆਂ ਤਾਂ ਮੈਂ ਕੁਝ ਵੀ ਕਰ ਸਕਦਾ। ਸੋ ਇਸ ਲਈ ਦੋਏ ਆਪਣੀ ਜਿੱਤ ਨੂੰ ਲੈ ਕੇ ਵੀ ਆਸਬੰਦ ਨੇ, ਤੇ ਦੋਵੇਂ ਆਪਣੇ ਅੰਦਰੂਨੀ ਖਿੱਚੋਤਾਣ ਨੂੰ ਲੈ ਕੇ ਡਰ 'ਚ ਵੀ ਨੇ। ਸੋ ਇਹ ਸੀਟ ਵੀ ਕਾਫੀ ਚਰਚਾ 'ਚ, ਔਰ ਵੜਿੰਗ ਤੇ ਬਿੱਟੂ 'ਚ ਸਿੱਧਾ ਮੁਕਾਬਲਾ ਜੀ। ਜੀ ਜਿੰਨਾ ਤੁਸੀਂ ਸੀਟਾਂ ਦਾ ਵਿਸ਼ਲੇਸ਼ਣ ਕੀਤਾ ਸ਼ਰਮਾ ਜੀ, ਇਹਦੇ ਚੋਂ ਫਰੀਦਕੋਟ ਨੂੰ ਛੱਡ ਦਈਏ ਤੇ ਇੱਕ ਅੱਧੀ ਸੀਟ ਹੋਰ ਨੂੰ ਛੱਡ ਦਈਏ, ਤਕਰੀਬਨ ਜਿਹੜੇ ਮੁਕਾਬਲੇ ਦੇ ਵਿੱਚ ਉਮੀਦਵਾਰ ਨੇ ਉਹ ਸੱਤਾਧਾਰੀ ਤੇ ਕਾਂਗਰਸੀ ਉਮੀਦਵਾਰਾਂ ਦੇ ਵਿਚਾਲੇ ਟੱਸਲ ਨਜ਼ਰ ਆਉਂਦੀ ਹੈ। ਤੇ ਜੇਕਰ ਲੁਧਿਆਣਾ ਛੱਡ ਦਈਏ, ਦੋ ਤਿੰਨ ਸੀਟਾਂ ਨੇ, ਜਿਵੇਂ ਮਤਲਬ ਚੰਦੂ ਮਾਜਰਾ ਹੈ ਨਾ, ਤੇ ਮੰਨਾ ਹੈ ਨਾ, ਮੰਨਾ ਨਹੀਂ ਬੋਬੀ ਮਾਨ, ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਦੇ ਵਿੱਚ ਹਾਂਜੀ, ਫਿਰੋਜ਼ਪੁਰ ਸੀਟ ਦੇ ਵਿੱਚ ਜਗਦੀਪ ਕਾਕਾ ਬਰਾੜ, ਸ਼ੇਰ ਸਿੰਘ ਘੁਬਾਇਆ, ਨਰਦੇਵ ਸਿੰਘ ਤੇ ਰਾਣਾ ਗੁਰਜੀਤ ਨੇ। ਇੱਥੇ ਨਰਦੇਵ ਸਿੰਘ ਬੋਬੀ ਮਾਨ ਤੇ ਸ਼ੇਰ ਸਿੰਘ ਘੁਬਾਇਆ 'ਚ ਮੁਕਾਬਲਾ ਮੰਨਿਆ ਜਾ ਰਿਹਾ ਹੈ ਨਾ। ਸੋ ਇੱਥੇ ਵੀ ਅਕਾਲੀ ਦਲ ਮੁਕਾਬਲੇ 'ਚ ਨਜ਼ਰ ਆਉਂਦਾ ਹੈ, ਅਨੰਦਪੁਰ ਸਾਹਿਬ 'ਚ ਚੰਦੂ ਮਾਜਰਾ ਮੁਕਾਬਲੇ 'ਚ ਨਜ਼ਰ ਆਉਂਦਾ ਹੈ, ਬਠਿੰਡੇ 'ਚ ਹਰਸਿਮਰਤ ਨਜ਼ਰ ਆਉਂਦੀ ਹੈ। ਇਹ ਤਿੰਨ ਸੀਟਾਂ ਹੈਗੀਆਂ। ਜਦੋਂ ਕਿ ਸੰਗਰੂਰ ਦੇ ਵਿੱਚ ਸਿਮਰਜੀਤ ਮਾਨ ਨਜ਼ਰ ਆਉਂਦੇ ਨੇ, ਤੇ ਖਡੂਰ ਸਾਹਿਬ 'ਚ ਅੰਮ੍ਰਿਤਪਾਲ ਹੋਰੀ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਆਪਣਾ ਫਰੀਦਕੋਟ ਦੇ ਵਿੱਚ ਸਰਬਜੀਤ ਖਾਲਸਾ ਨਜ਼ਰ ਆਉਂਦੇ। ਸੋ ਇਹ 6 ਸੀਟਾਂ ਜੇ ਛੱਡ ਲਓ ਤਾਂ ਬਾਕੀ 7 ਥਾਵਾਂ ਦੇ ਉੱਤੇ ਦਾ ਲਗਭਗ ਸਿੱਧਾ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਜੀ। ਬਿਲਕੁਲ। ਤੇ ਮੋਹਾਲੀ ਦੇ ਵੋਟਰ ਕਹਿੰਦੇ ਏਅਰਪੋਰਟ ਤੇ ਵੋਟਾਂ ਪਾਉਣ ਦਾ ਸਵਾਦ ਲੈਣਗੇ। ਏਅਰਪੋਰਟ ਤੇ ਬਣਾਤਾ ਪੋਲਿੰਗ ਬੂਥ ਕੋਈ? ਏਅਰਪੋਰਟ ਤੇ ਤਾਂ ਨਹੀਂ ਬਣਾਇਆ, ਪਰ ਏਅਰਪੋਰਟ ਵਰਗਾ ਜ਼ਰੂਰ ਬਣਾਤਾ ਪ੍ਰਵੀਨ ਜੀ। ਠੀਕ ਹੈ ਜੀ।
ਗਰਮੀ ਮਤਲਬ ਬਚਦਾ ਜਾਂ ਉਹ ਉਵੇਂ ਹੀ ਹੈ ਜੀ? ਨਹੀਂ, ਚੋਣ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਅਸੀਂ 70% ਪੋਲਿੰਗ ਕਰਨੀ ਹੈ, ਤੇ ਉਹਦੇ ਲਈ ਫਿਰ ਉਹਨਾਂ ਦੀ ਟੀਮ ਨੇ ਇੱਕ ਨਵੇਕਲਾ ਤਜਰਬਾ ਕੀਤਾ। ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਕਿ ਪੱਖੇ, ਕੂਲਰ, ਛਬੀਲਾਂ ਜਾਂ ਡਿਸਕਾਊਂਟ ਸਕੀਮਾਂ, ਸੋ ਉਹਨਾਂ ਚੋਂ ਇੱਕ ਇਹ ਕੋਸ਼ਿਸ਼ ਹੈ, ਤੇ ਇੱਕ ਬੜੀ ਕਾਬਲੇ ਤਾਰੀਫ ਕੋਸ਼ਿਸ਼ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ। ਮੋਹਾਲੀ ਦੇ ਵਿੱਚ ਇੱਕ ਪ੍ਰਾਈਵੇਟ ਇੰਟਰਨੈਸ਼ਨਲ ਸਕੂਲ ਦੀ ਇਮਾਰਤ ਆਪਣੇ ਕੰਟਰੋਲ ਚ ਲਈ ਚੋਣ ਕਮਿਸ਼ਨ ਨੇ। ਠੀਕ ਹੈ ਜੀ। ਉਹਦੇ ਬਾਹਰ ਬਕਾਇਦਾ ਫੁੱਲਾਂ ਵਾਲਾ ਸਵਾਗਤੀ ਗੇਟ ਬਣਾਇਆ। ਉਸ ਸਵਾਗਤੀ ਗੇਟ ਦੇ ਉੱਤੇ ਪੰਜਾਬੀ ਚ ਲਿਖਿਆ, ਲੋਕਤੰਤਰ ਦੀ ਮਜ਼ਬੂਤੀ ਦੇ ਲਈ ਉਡਾਨ, ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਅੰਤਰਰਾਸ਼ਟਰੀ ਹਵਾਈ ਅੱਡਾ, ਮਤਲਬ ਹੈ ਨਾ, ਪੰਜਾਬੀ ਚ ਲਿਖਿਆ ਬਕਾਇਦਾ ਤੌਰ ਤੇ ਉਹ ਤੋਂ ਬਾਅਦ ਫਿਰ ਜਦੋਂ ਵੋਟਰ ਵੋਟ ਪਾਉਣ ਆਉਣਗੇ ਤਾਂ ਉਹ ਫੁੱਲਾਂ ਵਾਲੇ ਗੇਟ ਚੋਂ ਇਹ ਪੰਜਾਬੀ ਵਾਲਾ ਹਵਾਈ ਅੱਡੇ ਦਾ ਤਖਤੀ ਪੜ੍ਹ ਕੇ ਜਦੋਂ ਅੰਦਰ ਜਾਣਗੇ ਤਾਂ ਢੋਲ ਦੇ ਡਗੇ ਦੇ ਉੱਤੇ ਭੰਗੜਾ ਪਾਉਂਦੀ ਟੋਲੀ ਉਹਨਾਂ ਦਾ ਸਵਾਗਤ ਕਰੂਗੀ ਤੇ ਰੈੱਡ ਕਾਰਪੇਟ ਤੇ ਉਹਨਾਂ ਦੀ ਐਂਟਰੀ ਹੋ ਜਾਊਗੀ। ਤੇ ਉਹ ਤੋਂ ਬਾਅਦ ਉਹਨਾਂ ਨੂੰ ਵੇਟਿੰਗ ਰੂਮ ਚ ਲਿਜਾ ਕੇ ਬਿਠਾਇਆ ਜਾਊਗਾ, ਮਤਲਬ ਜਿੱਥੇ ਮੇਜ਼ ਕੁਰਸੀਆਂ ਲੱਗੀਆਂ ਹੋਣਗੀਆਂ, ਗੋਲ ਮੇਜ਼ ਲੱਗੇ ਹੋਣਗੇ, ਉਹ ਰੰਗਦਾਰ ਵਾਲੀਆਂ ਉੱਪਰ ਕਵਰ ਜੇ ਪਾ ਕੇ ਕੁਰਸੀਆਂ ਹੋਣਗੀਆਂ, ਤੇ ਉੱਥੇ ਰੂਹ ਅਫਜਾ, ਨਿੰਬੂ ਪਾਣੀ, ਇਹ ਉਹ ਸਾਰਾ ਕੁਝ, ਜਲਜੀਰਾ, ਏਦਾਂ ਦੇ ਪ੍ਰਬੰਧ ਕੀਤੇ ਨੇ। ਤੇ ਇੱਧਰ ਸਾਈਡਾਂ ਦੇ ਉੱਤੇ ਫੁਲਕਾਰੀ ਕੱਢਦੀਆਂ ਕੁੜੀਆਂ, ਕਢਾਈ ਕੱਢਦੀਆਂ ਕੁੜੀਆਂ, ਨਾਲੇ ਬੁਣਦੀਆਂ, ਦਰੀਆਂ ਬੁਣਦੀਆਂ, ਸੋ ਉਹ ਪੰਜਾਬੀ ਸੱਭਿਆਚਾਰ ਨੂੰ ਦਿਖਾਉਂਦੀਆਂ ਹੋਈਆਂ ਕੁਝ ਝਲਕੀਆਂ ਏਦਾਂ ਦੀਆਂ ਆਲੇ ਦੁਆਲੇ ਉਹ ਤਿਆਰ ਕੀਤੀਆਂ। ਤੇ ਉਹ ਵੇਟਿੰਗ ਰੂਮ ਚੋਂ ਫਿਰ ਤੁਹਾਡੀ ਅਨਾਉਂਸਮੈਂਟ ਹੋਊਗੀ ਕਿ ਹੁਣ ਤੁਸੀਂ ਬੋਰਡਿੰਗ ਪਾਸ ਲੈਣ ਲਈ ਜਾ ਸਕਦੇ ਹੋ, ਜਿਹਨੂੰ ਆਪਾਂ ਪਰਚੀ ਕਹਿੰਦੇ ਆ ਜੀ, ਜਿਹੜੀ ਵੋਟਾਂ ਵਾਲੀ ਪਰਚੀ ਮਿਲਦੀ ਹੈ। ਸੋ ਤੁਸੀਂ ਉਹ ਹੈਲਪ ਡੈਸਕ ਵੱਲ ਵਧਣਾ ਫਿਰ, ਹੈ ਨਾ। ਸੋ ਉਹ ਜਦੋਂ ਹੈਲਪ ਡੈਸਕ ਲਈ ਤੁਸੀਂ ਬੂਆ ਖੋਲ ਕੇ ਅੰਦਰ ਜਾਣਾ ਹੈ ਤੇ ਉੱਥੋਂ ਤੁਹਾਨੂੰ ਫਿਰ ਪਰਚੀ ਮਿਲਣੀ ਹੈ ਬੋਰਡਿੰਗ ਪਾਸ ਵਾਲੀ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਜਦੋਂ ਤੁਸੀਂ ਪੋਲਿੰਗ ਬੂਥ ਦੇ ਲਈ ਅਗਲਾ ਕੱਚ ਦਾ ਗੇਟ ਖੋਲੋਗੇ, ਸਕੂਲ ਦਾ ਇੱਕ ਗੇਟ ਹੈ ਅੰਦਰ, ਹੈ ਨਾ, ਅੰਦਰ ਜਾਣ ਦੇ ਲਈ ਉਹ ਕੱਚ ਦਾ ਗੇਟ ਜਿੱਦਾਂ ਹੀ ਖੋਲੋਗੇ ਤਾਂ ਬੱਚੀਆਂ ਖੜੀਆਂ ਹੋਣਗੀਆਂ 에ਅਰ ਹੋਸਟਸ ਦੀ ਡਰੈਸ ਦੇ ਵਿੱਚ। ਠੀਕ ਹੈ ਜੀ। ਉਹ ਤੁਹਾਨੂੰ ਅਹਿਸਾਸ ਕਰਾਉਣਗੇ ਕਿ ਹੁਣ ਤੁਸੀਂ ਜਹਾਜ਼ ਦੇ ਅੰਦਰ ਆ ਗਏ। ਮਤਲਬ ਫਿਰ ਤੁਸੀਂ ਵੋਟ ਪਾਉਣੀ ਹੈ। ਵੋਟ ਪਾਉਣ ਤੋਂ ਬਾਅਦ ਜਦੋਂ ਸਿਆਹੀ ਲਵਾ ਕੇ ਤੁਸੀਂ ਬਾਹਰ ਆਉਣਾ ਤਾਂ ਬਾਹਰ ਆਉਂਦਿਆਂ ਹੀ ਇੱਕ ਜਹਾਜ਼ ਦਾ ਮਾਡਲ ਹੈ ਜਿਹਦੇ ਵਿੱਚ ਤੁਸੀਂ ਬੈਠ ਕੇ ਸੈਲਫੀਆਂ ਖਿਚਾ ਸਕੋਗੇ। ਠੀਕ ਹੈ। ਤੋਂ ਬਕਾਇਦਾ ਤਿਆਰ ਕੀਤਾ। ਤੇ ਉਹ ਤੋਂ ਬਾਅਦ ਐਗਜ਼ਿਟ ਕਰਨ ਤੋਂ ਬਾਅਦ, ਮਤਲਬ 에ਅਰਪੋਰਟ ਵਾਲੇ ਪੋਲਿੰਗ ਸਟੇਸ਼ਨ ਤੋਂ ਐਗਜ਼ਿਟ ਕਰਨ ਤੋਂ ਪਹਿਲਾਂ ਤੁਸੀਂ ਉਂਗਲੀ ਦਾ ਨਿਸ਼ਾਨ ਦਿਖਾ ਕੇ ਬੀਬੀਆਂ ਮਹਿੰਦੀ ਲਵਾ ਸਕਦੀਆਂ, ਬੀਬੀਆਂ ਤੇ ਬੰਦੇ ਜਿਹੜੇ ਹੋਣਗੇ ਉਹ ਟੈਟੂ ਚਿਪਕਾ ਸਕਦੇ ਨੇ, ਉਹ ਸਟਾਲਾਂ ਲਾਈਆਂ ਨੇ ਉਹਨਾਂ ਲਈ। ਤੇ ਇਸੇ ਤਰ੍ਹਾਂ ਫਿਰ ਜਦੋਂ ਤੁਹਾਨੂੰ ਅਹਿਸਾਸ ਹੋਊਗਾ ਕਿ ਹੁਣ ਅਸੀਂ ਬਾਹਰ ਨਿਕਲਣ ਲੱਗਿਆ, ਉਹ ਹੁਣ ਤਾਂ 45 ਡਿਗਰੀ 46 ਡਿਗਰੀ 47 ਡਿਗਰੀ ਤਾਪਮਾਨ ਚ ਜਾਣਾ, ਤਾਂ ਉਹ ਤੋਂ ਪਹਿਲਾਂ ਤੁਹਾਨੂੰ ਡੱਕੇ ਵਾਲੀ ਜਾਂ ਉਹ ਘੜੇ ਵਾਲੀ ਕੁਲਫੀ, ਉਹ ਬਸ ਉਂਗਲੀ ਦਿਖਾਉਣੀ ਹੈ, ਨਿਸ਼ਾਨ ਲੱਗਿਆ। ਸੋ ਇਸ ਲਈ ਪੂਰਾ ਫੀਲਿੰਗ ਹੈ ਜੀ ਕਿ 에ਅਰਪੋਰਟ ਵਾਲੀ ਇਹ ਕੋਸ਼ਿਸ਼ ਹੈ ਚੋਣ ਕਮਿਸ਼ਨ ਦੀ, ਔਰ ਮੈਨੂੰ ਲੱਗਦਾ ਚੰਗੀ ਕੋਸ਼ਿਸ਼ ਹੈ। ਇਸ ਤਰ੍ਹਾਂ ਦੇ ਨਾਲ ਇਹ ਵੀ ਪਤਾ ਲੱਗਦਾ ਕਿ ਕੁਝ ਲੋਕ ਕੱਲ ਦੇ ਉਸ ਪੋਲਿੰਗ ਸਟੇਸ਼ਨ ਦੇ ਬਾਹਰ ਗੇੜੀਆਂ ਮਾਰਨ ਲੱਗੇ ਨੇ ਕਿ ਦੇਖਣ ਦਾ ਜਾਈਏ ਕੀ ਹੈ। ਤੇ ਚੋਣ ਕਮਿਸ਼ਨ ਕਹਿੰਦਾ ਕਿ ਜੇਕਰ ਲੋਕਾਂ 'ਚ ਕਰੇਜ ਹੋਇਆ ਤਾਂ ਵੋਟਾਂ ਵਾਲੇ ਦਿਨ ਤਾਂ ਅਸੀਂ ਹੋਰ ਕਿਸੇ ਨੂੰ ਅੰਦਰ ਆਉਣ ਨਹੀਂ ਦੇ ਸਕਦੇ, ਪਰ ਉਹ ਤੋਂ ਅਗਲੇ ਦਿਨ ਆਮ ਲੋਕਾਂ ਲਈ ਵੀ ਇਹਨੂੰ ਖੋਲ ਦਾਂਗੇ। ਠੀਕ ਹੈ, ਠੀਕ ਹੈ। ਨਹੀਂ, ਚਲੋ ਇਹ ਜਿਹੀਆਂ ਤਾਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ। ਚਲੋ ਵੋਟਰਾਂ ਨੂੰ ਵੀ ਹੱਕ ਹੈ ਵੀ ਉਹ ਮਨ ਪਰਚਾਵੇ ਦੇ ਨਾਲ ਜਾਂ ਇੱਕ ਸੁਖਦ ਮਾਹੌਲ ਦੇ ਵਿੱਚ ਵੋਟ ਪਾਵੇ। ਨਹੀਂ ਤਾਂ ਇੱਥੇ ਤਾਂ ਜਦੋਂ ਜ਼ਿਲ੍ਹਾ ਪ੍ਰੀਸ਼ਦ ਵੇਲੇ, ਬਲਾਕ ਸੰਮਤੀ ਵੇਲੇ ਜਾਂ ਮੰਨ ਲਓ ਕਿਤੇ ਸਰਪੰਚ ਦੇ ਇਲੈਕਸ਼ਨ 'ਚ ਬੰਦਾ ਵੋਟ ਪਾਉਣ ਜਾਂਦਾ, ਬੰਦਾ ਸਿਰ ਹੀ ਬਚਾਉਂਦਾ ਰਹਿੰਦਾ ਵੀ ਪਤਾ ਨਹੀਂ ਕਿਹੜੇ ਪਾਸੇ ਕੀ ਚੱਲ ਪੈਣਾ। ਹਾਂ, ਤੇ ਪਰ ਫਿਰ ਵੀ ਚਲੋ ਚੰਗੀ ਗੱਲ ਆ। ਪਰ ਇੱਕ ਫੀਲ ਮੇਰੇ ਖਿਆਲ ਦੇ ਨਾਲ ਸ਼ਰਮਾ ਜੀ ਇਹ ਹੋਣਾ ਚਾਹੀਦਾ, ਜਿਹੜਾ ਆਪਾਂ ਹਰ ਗੱਲ ਦੇ ਵਿੱਚ ਕਈ ਵਾਰੀ ਇੰਨੀ ਸੀਰੀਅਸਨੈਸ ਜ਼ਰੂਰੀ ਨਹੀਂ ਹੁੰਦੀ, ਪਰ ਆਪਾਂ ਗੰਭੀਰ ਹੋ ਜਾਂਦੇ ਹਾਂ, ਕਿ ਇੱਕ ਫੀਲ ਆਟੋਮੈਟਿਕਲੀ ਹੋਣਾ ਚਾਹੀਦਾ ਇੱਕ ਵੋਟਰ ਦੇ ਅੰਦਰ ਆਪਣੇ ਸਿਸਟਮ ਨੂੰ ਲੈ ਕੇ, ਇੱਕ ਆਪਣੇਪਨ ਦਾ, ਇੱਕ ਐਸਾ ਕਿ ਮੇਰੇ ਨਾਲ ਬਿਹੇਵ ਚੰਗਾ ਹੋਊਗਾ। ਜ਼ਰੂਰੀ ਨਹੀਂ ਕਿ ਤੁਸੀਂ ਪੋਲਿੰਗ ਵਾਲੇ ਦਿਨ ਵਧੀਆ ਬਿਹੇਵ ਕਰਨਾ, ਤੁਸੀਂ ਮਾਤੜ ਬੰਦੇ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਚੰਗੀ ਤਰ੍ਹਾਂ ਬੋਲ ਪਾਓ, ਉਹਨੂੰ ਕੁਰਸੀ ਦੇ ਦਿਓ ਬੈਠਣ, ਉਹਨੂੰ ਪਾਣੀ ਪੁੱਛ ਲੈਣੇ ਚ ਬੰਦਾ ਖੁਸ਼ ਹੋ ਜਾਂਦਾ। ਬਿਲਕੁਲ ਬਿਲਕੁਲ। ਸੋ ਇਹ ਫੀਲ 12 ਮਹੀਨੇ 30 ਦਿਨ 24 ਘੰਟੇ ਚਾਹੀਦੇ ਲੋਕਾਂ ਨੂੰ। ਹਾਂਜੀ, ਜਿਸ ਤਰੀਕੇ ਇਹ ਵੀ ਤਾਂ ਪ੍ਰਬੰਧ ਅਫਸਰ ਕਰ ਰਹੇ ਨੇ ਨਾ। ਹਾਂਜੀ ਹਾਂ, ਬਿਲਕੁਲ ਇਹੀ ਪ੍ਰਬੰਧ ਅਫਸਰ ਆਪਣੇ ਦਫ਼ਤਰਾਂ 'ਚ ਕਰ ਦੇਣ, ਬਿਲਕੁਲ ਹਾਂ ਕਰ ਦੇਣ, ਤਾਂ ਉੱਥੇ ਸਗੋਂ ਚੰਗਾ ਹੋਊਗਾ। ਹਰ ਬੰਦਾ ਇਸੇ ਤਰ੍ਹਾਂ ਜਿਵੇਂ ਵੋਟ ਪਾਉਣ ਤੋਂ ਬਾਅਦ ਘੜੇ ਵਾਲੀ ਕੁਲਫੀ ਨਾਲ ਹੱਸਦਾ ਆਊਗਾ, ਚਲੋ ਕੁਛ ਮਿੰਟਾਂ ਲਈ ਆਪਣੇ ਦੁੱਖ ਦਰਦ ਭੁੱਲ ਜੂਗਾ, ਫੀਲਿੰਗ ਆ ਜੂਗੀ, ਹੈ ਨਾ। ਸੋ ਕਿਉਂ ਨਾ ਸਾਡੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ, ਸਰਕਾਰੀ ਬੈਂਕਾਂ ਚੋਂ, ਸਰਕਾਰੀ ਹਸਪਤਾਲਾਂ ਚੋਂ ਲੋਕ ਹੱਸਦੇ ਨਿਕਲਣ ਜੀ। ਬਿਲਕੁਲ। ਜਾਂਦੇ ਗੱਲ ਕਰੀਏ, ਜਿਵੇਂ 45 ਡਿਗਰੀ 'ਚ ਤੁਸੀਂ ਕਹਿੰਦੇ ਸੀ ਨਿਕਲੂਗਾ ਬੰਦਾ ਤੇ ਉਹਦੇ ਹੱਥ 'ਚ ਘੜੇ ਵਾਲੀ ਕੁਲਫੀ ਹੋਊਗੀ। ਗਰਮੀ ਦੀ ਚਰਚਾ ਕਹਿੰਦੇ ਚੋਣਾਂ ਨਾਲੋਂ ਵੀ ਵੱਧ ਰਹੀ ਹੈ ਤੇ ਕੇਰਲ ਦੇ ਵਿੱਚ ਮੌਨਸੂਨ ਪਹੁੰਚ ਗਿਆ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਬੇਸ਼ੱਕ ਕੱਲ ਚੋਣ ਪ੍ਰਚਾਰ ਬੰਦ ਹੋ ਗਿਆ ਤੇ ਆਪਾਂ ਗੱਲ ਕਰ ਰਹੇ ਹਾਂ ਕਿ 1 ਜੂਨ ਨੂੰ ਵੋਟਾਂ ਪੈ ਜਾਣੀਆਂ ਨੇ, ਪਰ ਪੰਜਾਬ ਭਰ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਵਿੱਚ ਜਿਸ ਤਰ੍ਹਾਂ ਦੀ ਗਰਮੀ ਵੱਧ ਰਹੀ ਹੈ, ਜਿਸ ਤਰ੍ਹਾਂ ਦੀ ਲੂ ਵਗ ਰਹੀ ਹੈ, ਉਹਦੇ ਵਿੱਚ ਇਹਦੀ ਚਰਚਾ ਖਾਸੀ ਆ।
ਤੇ ਇਸ ਪਹਿਲੂ ਦੇ ਉੱਤੇ ਕਿ ਇੱਕ ਵਾਰ ਤਾਂ ਦਿੱਲੀ 'ਚ ਜਿਵੇਂ ਆ ਗਿਆ ਸੀ 53 ਡਿਗਰੀ 52.9 ਡਿਗਰੀ ਤੱਕ ਗਿਆ, ਫਿਰ ਉਹ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਸੀ, ਇਹ 50 ਡਿਗਰੀ ਦੇ ਗੇਟ 'ਚ ਹੈ। ਪਰ ਕੱਲ ਵੀ ਰਾਜਸਥਾਨ 50 ਦੇ ਪਾਰ ਸੀ, ਹਰਿਆਣਾ ਔਰ ਪੰਜਾਬ 50 ਦੇ ਗੇਟ 'ਚ ਫਸਿਆ ਸੀਗਾ, ਦਿੱਲੀ 50 ਦੇ ਗੇਟ 'ਚ ਫਸਿਆ ਸੀਗਾ। ਤੇ ਕਿਹਾ ਜਾ ਰਿਹਾ ਕਿ ਅਜੇ ਵੀ ਲਗਭਗ ਹਫ਼ਤਾ ਭਰ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੇ ਅਸਾਰ ਨੇ। ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਬਿਹਾਰ, ਯੂਪੀ, ਝਾਰਖੰਡ, ਉੜੀਸਾ, ਇਹਨਾਂ ਦੇ ਉੱਤੇ ਹੀਟ ਵੇਵ ਦੀ ਮਤਲਬ ਜਿਹੜੀ ਹੈ ਨਾ ਉਹ ਅਲਰਟ ਜਾਰੀ ਕੀਤਾ ਹੋਇਆ। ਇਹ ਤੋਂ ਬਿਨਾਂ ਮੱਧ ਪ੍ਰਦੇਸ਼ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਇੱਥੋਂ ਤੱਕ ਹਿਮਾਚਲ, ਮਹਾਰਾਸ਼ਟਰ, ਛੱਤੀਸਗੜ੍ਹ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਕਿ ਇੱਥੇ ਵੀ ਹੀਟ ਵੇਵ ਚੱਲਣੀ ਹੈ। ਹਾਂ, ਪਰ ਇਹਦੇ ਵਿੱਚ ਚੰਗੀ ਆਸ ਦੀ ਕਿਰਨ ਇਹ ਹੈ ਕਿ ਕੇਰਲਾ ਇੱਕ ਦਿਨ ਤੈਅ ਸਮੇਂ ਤੋਂ ਪਹਿਲਾਂ ਮਾਨਸੂਨ ਪਹੁੰਚ ਗਿਆ ਤੇ ਲਗਭਗ ਪੂਰੇ ਕੇਰਲਾ ਨੂੰ ਕਵਰ ਵੀ ਕਰ ਗਿਆ। ਤੇ ਹੁਣ ਉਹ 5 ਜੂਨ ਤੱਕ ਉਹਨੇ ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮਨੀਪੁਰ, ਅਸਾਮ ਇਸ ਨੂੰ ਵੀ ਕਵਰ ਕਰ ਲੈਣਾ। ਤੇ ਦਿੱਲੀ, ਪੰਜਾਬ ਅੱਪੜਦਿਆਂ ਉਹਨੂੰ 27-28 ਜੂਨ ਹੋ ਜਾਣੀ ਹੈ। ਇਹ ਇਸੇ ਰਿਦਮ 'ਚ ਚੱਲਦਾ ਜੋ ਰਿਦਮ 'ਚ ਹੋਣਾ। ਸੋ 27-28 ਜੂਨ ਤੱਕ ਉਹਦੇ ਇੱਥੇ ਆਉਣ ਦੀ ਸੰਭਾਵਨਾ। ਪਰ ਇੱਕ ਹੋਰ ਚੰਗੀ ਸੁਖਦ ਖਬਰ ਇਹ ਹੈ ਕਿ 44 ਡਿਗਰੀ ਦੇ ਗੇੜ 'ਚ ਹੋ ਸਕਦਾ ਹੈ ਕੱਲ ਨੂੰ ਪੰਜਾਬ 'ਚ ਤਾਪਮਾਨ ਹੋਵੇ। ਇੰਨੇ ਦਿਨਾਂ ਤੋਂ ਵੱਧ ਰਹੇ ਤਾਪਮਾਨ 'ਚੋਂ ਥੋੜਾ ਜਿਹਾ ਘੱਟ ਹੋ ਸਕਦਾ ਹੈ। ਤੇ ਇਹ ਵੀ ਅਸਾਰ ਨੇ ਕੁਝ ਥਾਵਾਂ ਦੇ ਉੱਤੇ ਕਣਮਣਕਾਣੀ, ਬੂੰਦਾਬਾਂਦੀ, 4 ਛਿੱਟੇ ਵੀ ਪੈ ਸਕਦੇ ਨੇ, ਮੀਂਹ ਪੈਣ ਦੇ ਵੀ ਅਸਾਰ ਹੈਗੇ ਨੇ। ਜਿਹੋ ਜਿਹਾ ਮਾਹੌਲ ਬਣ ਰਿਹਾ ਉਹਦੇ ਵਿੱਚੋਂ ਇਹ ਵੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ। ਸੋ ਇਹਦੇ ਵਿੱਚ ਵੋਟਾਂ ਦਾ ਕਿੰਨਾ ਮੀਂਹ ਵਰਦਾ ਇਹ ਕੱਲ ਨੂੰ ਦੇਖਦੇ ਹਾਂ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।